ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਰਸ਼ਪਾਲ ਹੈ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੈਲੀਵਿਜ਼ਨ ਤੇ ਪਰਦੇਸੀ ਪੰਜਾਬ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਹਮੇਸ਼ਾ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਕਿਹੋ ਜਿਹੀ ਸ਼ਖਸੀਅਤ ਨਾਲ ਮਿਲਾਉਣਾ ਕਿ ਜੋ ਕਿ ਬੜੇ ਹੀ ਮਿੱਠੇ ਤੇ ਨਿਮਰ ਸੁਭਾਅ ਦੇ ਮਾਲਕ ਨੇ। ਉਹਨਾਂ ਦਾ ਸਫ਼ਰ ਇੰਡੀਆ ਤੋਂ ਇੰਗਲੈਂਡ ਤੇ ਇੰਗਲੈਂਡ ਤੋਂ ਆਸਟ੍ਰੇਲੀਆ ਤੱਕ ਕਿਹੋ ਜਿਹਾ ਰਿਹਾ, ਆਪਾਂ ਉਹਨਾਂ ਦੀ ਜ਼ਬਾਨੀ ਚੱਲ ਕੇ ਉਹਨਾਂ ਕੋਲੋਂ ਸੁਣਦੇ ਹਾਂ। ਤੇ ਆਓ ਮੇਰੇ ਨਾਲ। ਲਓ ਜੀ, ਅਸੀਂ ਹੁਣ ਜਿੰਬੂਬਾ ਪਹੁੰਚ ਗਏ ਹਾਂ, ਜੋ ਤਕਰੀਬਨ ਬ੍ਰਿਸਬਨ ਸ਼ਹਿਰ ਤੋਂ 50 ਕਿਲੋਮੀਟਰ ਸਾਊਥ ਦੇ ਵਿੱਚ ਹੈਗਾ। ਅਤੇ ਜੇ ਆਪਾਂ ਗੱਲ ਕਰੀਏ ਅੱਜ ਤੋਂ 20 ਜਾਂ 25 ਸਾਲ ਪੁਰਾਣੀ, ਇੱਥੇ ਕੁਛ ਵੀ ਨਹੀਂ ਸੀ। ਸਾਰਾ ਫਾਰਮਿੰਗ ਕਮਿਊਨਿਟੀ ਇੱਥੇ ਰਹਿੰਦੀ ਸੀਗੀ ਅਤੇ ਘਰ ਬੜੇ ਸਸਤੇ ਸੀ, ਫਾਰਮ ਬੜੇ ਸੀਗੇ। ਪਰ ਪਿਛਲੇ 15 ਕੁ ਸਾਲਾਂ ਤੋਂ ਬਹੁਤ ਡਿਵੈਲਪਮੈਂਟ ਹੋਈ ਆ ਅਤੇ ਇਸ ਵੇਲੇ ਬਹੁਤ ਸਾਰੀ ਜਿਹੜੀ ਪਾਪੂਲੇਸ਼ਨ ਆ ਬ੍ਰਿਸਬਨ ਦੀ ਇੱਧਰ ਨੂੰ ਆ ਗਈ ਆ। ਥਾਂ ਥਾਂ ਬਲੋਕ ਕੱਟ ਹੋ ਰਹੇ ਆ। ਲਓ ਜੀ, ਅਸੀਂ ਹੁਣ ਆਪਣੀ ਮੰਜ਼ਿਲ 'ਤੇ ਪਹੁੰਚ ਗਏ ਹਾਂ ਅਤੇ ਦਰਵਾਜ਼ਾ ਖੜਕਾਉਂਦੇ ਹਾਂ ਅਤੇ ਘਰ ਵਾਲੇ ਘਰੇ ਲੱਗਦੇ ਮੈਨੂੰ। ਚਲੋ ਦੇਖਦੇ ਹਾਂ, ਅੰਦਰ ਹੀ ਕਰਦੇ ਹਾਂ। ਕਿੱਦਾਂ ਦਲਵੀਰ ਸਿੰਘ ਜੀ ਮਹਾਰਾਜ? ਵੈਲਕਮ। ਹਾਂਜੀ, ਇੰਡੋਜ਼ ਟੀਵੀ ਦਾ ਸਵਾਗਤ ਹੈ। ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕੀ ਹਾਲ? ਤੁਹਾਡੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਧੰਨਵਾਦ ਜੀ। ਹੋਰ ਕਿੱਦਾਂ, ਸਭ ਠੀਕ ਆ? ਖੁੱਲੇ ਦਿਲ ਦੇ ਵੇ ਬੂਹੇ ਅਸੀਂ ਕਦੀ ਵੀ ਨਾ ਢੋਏ, ਕਿਤੋਂ ਮੁੜ ਵੀ ਤੂੰ ਆਵੇਂ ਰਾਤੀ ਤਾਰਿਆਂ ਦੀ ਲੋਈ। ਵਾਹ ਜੀ ਵਾਹ, ਕੀ ਸਵਾਗਤ ਆ ਜੀ। ਯਾਦ ਆ ਗਿਆ। ਧੰਨਵਾਦ। ਆ ਜਾਓ। ਹੋਰ ਸੁਣਾਓ, ਸਭ ਠੀਕ ਪਰਿਵਾਰ? ਸਭ ਠੀਕ ਠਾਕ। ਕੀ ਹਾਲ ਚਾਲ ਨੇ? ਠੀਕ ਠਾਕ ਹੋ? ਹਾਂਜੀ ਹਾਂ, ਚੜ੍ਹਦੀ ਕਲਾ ਜੀ। ਹਾਂ, ਹਾਲ ਸਾਰਾ ਵੇਖ ਕੇ ਪੁੱਛਦਾ ਹੈ ਉਹ ਕੀ ਹਾਲ ਹੈ। ਕੀ ਉਹ ਸਾਡੇ ਹਾਲ ਤੋਂ ਇੰਨਾ ਹੈ ਗਾਫਲ ਦੋਸਤੋ। ਵਾਹ ਜੀ ਵਾਹ, ਅੱਜ ਤਾਂ ਸਾਡੇ ਤਾਂ ਰੌਣਕਾਂ ਲੱਗ ਗਈਆਂ ਹੈ। ਹਾਂਜੀ, ਰੌਣਕਾਂ ਤਾਂ ਲੱਗੀਆਂ ਹੁੰਦੀਆਂ। ਹੁਣ ਦਲਵੀਰ ਕੋਲ ਆਈਏ ਤਾਂ ਕਵਿਤਾਵਾਂ ਨਾ ਹੋਣ, ਸ਼ਾਇਰੋ ਸ਼ਾਇਰੀ ਨਾ ਹੋਵੇ ਤਾਂ ਗੱਲ ਬਣਦੀ ਨਹੀਂ ਨਾ। ਮੇਰਾ ਇੱਕ ਦੋਸਤ ਸੀ ਵਿਸ਼ੰਬਰ ਸਿੰਘ ਸਾਕੀ। ਅੱਛਾ। ਸਾਕੀ ਆਵਾਜ਼ ਨਾ ਮੁੜ ਜੁੜੀਆਂ ਮਹਿਫਲਾਂ। ਹਾਂਜੀ। ਸਾਕੀ ਆਵਾਜ਼ ਨਾ ਮੁੜ ਜੁੜੀਆਂ ਮਹਿਫਲਾਂ, ਭਾਵੇਂ ਸੌਣ ਦੀ ਝੜੀ ਹਮੇਸ਼ਾ ਲੱਗਦੀ ਰਹੀ। ਵਾਹ ਜੀ ਵਾਹ। ਅੱਜ ਫਿਰ ਮਹਿਫਲ ਤੇਰੇ ਘਰ ਲਾਉਣੀ ਮਿੱਤਰਾ। ਲਓ ਜੀ, ਲਓ ਜੀ, ਯੂ ਆਰ ਵੈਲਕਮ। ਹਾਂਜੀ, ਤੁਹਾਡਾ ਸਾਰਿਆਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ। ਮੇਰੇ ਗ੍ਰਹਿ ਵਿਖੇ ਆਏ ਹੋ, ਬੜਾ ਚੰਗਾ ਲੱਗਿਆ। ਤੇ ਮੇਰੀ ਕਾਫੀ ਦੇਰ ਤੋਂ ਬੜੀ ਤਮੰਨਾ ਸੀ, ਦਿਲ ਦੀ ਰੀਝ ਸੀ ਕਿ ਕਦੇ ਤੁਸੀਂ ਆਓ ਤੇ ਆਪਾਂ ਬੈਠ ਕੇ ਕੁਝ ਵਿਚਾਰਾਂ। ਲਓ ਜੀ, ਤੁਸੀਂ ਯਾਦ ਕੀਤਾ ਤੇ ਅਸੀਂ ਆ ਗਏ ਹਾਂ। ਤਲਵੀਰ ਜੀ, ਲਾਇਬ੍ਰੇਰੀ ਤੁਹਾਡੀ ਆਪਣੀ ਹੈ? ਬਿਲਕੁਲ ਜੀ, ਮੈਨੂੰ ਕਿਤਾਬਾਂ ਦਾ ਸ਼ੌਕ ਸੀ। ਬਹੁਤ ਸਾਰੀ ਕਿਤਾਬਾਂ ਮੈਂ ਇੰਗਲੈਂਡ ਤੋਂ ਲੈ ਆਇਆ। ਹੋਰ ਵੀ ਜਿੱਥੇ ਵੀ ਕੋਈ ਚੰਗੀ ਕਿਤਾਬ ਮਿਲੇ ਮੈਂ ਲੈ ਲੈਣਾ, ਪੜ੍ਹ ਲੈਣਾ। ਬਹੁਤ ਸਾਰੀਆਂ ਮੇਰੀਆਂ ਪੜ੍ਹੀਆਂ ਹੋਈਆਂ, ਮੇਰੀ ਆਪਣੀ ਹੀ ਚੋਇਸ ਨੇ ਸਾਰੀਆਂ ਤਕਰੀਬਨ। ਤੇ ਬਹੁਤ ਸਾਰੇ ਰਾਈਟਰ ਨੂੰ ਮਿਲਿਆ ਵੀ ਆ, ਮੈਂ ਲੇਖਕਾਂ ਨੂੰ ਵੀ ਮਿਲਿਆ ਤਕਰੀਬਨ। ਵੀ ਕਾਫੀ ਲੱਗੀਆਂ ਹੋਈਆਂ। ਹਾਂਜੀ ਹਾਂਜੀ, 15-20 ਫੋਟੋਗ੍ਰਾਫ। ਹਰਭਜਨ ਹਲਵਾਰ ਵੀ ਰਾਈਟਰ ਨੇ, ਜਿੰਨੇ ਕਿ ਰਾਈਟਰ ਨੇ। ਹਾਂਜੀ, ਮੇਰੇ ਪਿੰਡ ਦੇ। ਬਿਲਕੁਲ, ਮੇਰਾ ਨਾਮ ਵੀ ਉਹਨਾਂ ਰੱਖਿਆ ਸੀ। ਅੱਛਾ, ਉਹਨਾਂ ਰੱਖਿਆ ਨਾਮ? ਵਾਹ ਜੀ, ਕਹਿੰਦੇ ਪਿੰਡ ਹਲਵਾਰੇ ਦੇ ਨਾਲ। ਤੇ ਟ੍ਰਿਬਿਊਨ ਦੇ ਕਦੇ ਐਡੀਟਰ ਹੁੰਦੇ ਸੀ ਇਹ। ਹਾਂਜੀ। ਅੱਛਾ ਜੀ। ਹਾਂਜੀ। ਤੇ ਲੰਡਨ, ਬਰਮਿੰਗਮ, ਬ੍ਰਿਸਬਨ, ਮੇਰਾ ਪਿੰਡ ਹਲਵਾਰਾ। ਇਹ ਚੱਕਰ ਮੇਰੇ ਪੈਰਾਂ ਦਾ ਹੈ ਦੋਸਤੋ, ਸਾਰੇ ਦਾ ਸਾਰਾ। ਬੜਾ ਲੰਬਾ ਸਫ਼ਰ ਹੈ ਜ਼ਿੰਦਗੀ, ਦੱਸੋ ਕਿਵੇਂ ਮੁਕਾਈਏ। ਸਦਾ ਰੂਹ ਵਤਨਾਂ ਲਈ ਤੜਫਦੀ, ਜਿੱਧਰ ਵੀ ਜਾਈਏ। ਸੋ ਜਿੱਥੇ ਵੀ ਜਾਈਦਾ ਆਪਣੀ ਮਿੱਟੀ ਦੀ, ਆਪਣੇ ਵਤਨ ਦੀ ਭਾਲ ਰਹਿੰਦੀ ਹੈ।
ਤੇ ਆਪਣੇ ਦੇਸ਼ ਵਾਸੀਆਂ ਦੀ ਭਾਲ ਰਹਿੰਦੀ ਹੈ। ਤੇ ਜਦੋਂ ਮੈਂ ਆਇਆ ਤੁਹਾਡੇ ਵਰਗੇ ਸੱਜਣ ਮਿਲੇ, ਜਿਨ੍ਹਾਂ ਕਰਕੇ ਮੇਰਾ ਇੱਥੇ ਦਿਲ ਲੱਗਣ ਲੱਗ ਗਿਆ। ਆਓ ਤੁਹਾਡੀ ਸਾਂਝ ਪਾਉਣਾ। ਤੇ ਜਿਹੜਾ ਉੱਥੋਂ ਮਾਨ ਸਨਮਾਨ ਇੰਗਲੈਂਡ ਚੋਂ ਮਿਲਿਆ, ਜ਼ਿਆਦਾਤਰ ਇੰਗਲੈਂਡ ਚੋਂ ਮਿਲਿਆ ਤੇ ਬਾਕੀ ਤਕਰੀਬਨ ਇੱਥੋਂ ਵੀ ਮਿਲੇ ਹੋਏ ਨੇ, ਪਰ ਜ਼ਿਆਦਾ ਸਰ ਜਿਹੜੇ ਮਾਨ ਸਨਮਾਨ ਨੇ ਮੇਰੇ ਇੰਗਲੈਂਡ ਵਿੱਚੋਂ ਮੇਰੀ ਉਮਰ ਭਰ ਦੀ ਕਮਾਈ ਹੈ ਜੀ। ਕਮਾਈ ਹੈ ਜੀ। ਬਿਲਕੁਲ, ਬਹੁਤ ਸਾਰੇ ਨੇ ਦਲਵੀਰ ਜੀ। ਤਾਂ ਹਲਵਾਰੀ ਭਰੀ ਪਈ ਤੁਹਾਡੀ ਜੀ, ਕਮਾਲ ਦੀ ਗੱਲ ਆ ਜੀ। ਵਾਹ ਜੀ ਵਾਹ, ਇਹਦੇ ਵਿੱਚ ਕਮਾਈ ਹੈ ਤੁਹਾਡੀ ਹੈ। ਹਾਂਜੀ, ਇਹਦੇ ਵਿੱਚ ਜਿਵੇਂ ਤੁਸੀਂ ਦੇਖੋਗੇ ਪੰਜਾਬੀ ਸੱਤ ਵੱਲੋਂ, ਤੇ ਆਹ ਦੇਖੋ ਬੜਾ ਪਿਆਰਾ ਜਿਹੜਾ ਕਿ ਤਰਲੋਚਨ ਸਿੰਘ ਚੰਨ ਹੋਰਾਂ ਨੇ ਲਿਖ ਕੇ ਦਿੱਤਾ ਮੇਰੇ ਬਾਰੇ। ਠੀਕ, ਕਿ ਦਲਵੀਰ ਸੁਮਨ ਹਲਵਾਰ ਵੀ ਉਹਨਾਂ ਨੇ ਪੂਰਾ ਲਿਖ ਕੇ ਦਿੱਤਾ, ਬੜਾ ਵਧੀਆ ਮੇਰਾ ਨਾਮ ਲਿਖ ਕੇ ਸਾਰਾ। ਤੇ ਹੋਰ ਵੀ ਜਿਹੜੇ ਮਿਲੇ ਨੇ ਮਾਨ ਸਨਮਾਨ ਤੁਹਾਡੇ ਸਾਹਮਣੇ, ਤੁਹਾਡੇ ਰੂਬਰੂ ਨੇ। ਹਾਂਜੀ, ਤੇ ਉੱਥੇ ਕੁਝ ਸਮਾਂ ਪੁਲਿਸ ਵਿੱਚ ਕੰਮ ਕਰਨ ਦਾ ਮੌਕਾ ਵੀ ਮਿਲਿਆ, ਤੇ ਉਹ ਮੇਰੀ ਪੁਲਿਸ ਦੀ ਕੈਪ ਵੀ। ਅੱਛਾ, ਤੁਹਾਡੀ ਪੁਲਿਸ ਦੀ ਕੈਪ ਵੀ ਤੁਹਾਡੇ ਨਾਲ ਹੀ ਆਈ ਇੰਗਲੈਂਡ ਤੋਂ? ਹਾਂਜੀ। ਤੇ ਇਹ ਜਿਸ ਵੇਲੇ ਮੈਂ ਰੇਡੀਓ ਤੇ ਫੋਟੋਗ੍ਰਾਫਸ ਕਰਦਾ ਹੁੰਦਾ ਸੀ, ਉਹ ਉੱਥੇ ਪ੍ਰੋਗਰਾਮ ਕਰਦਾ ਰਿਹਾ। ਹਾਂਜੀ, ਇਹ ਰੇਡੀਓ ਕਿਹੜਾ ਸੀ ਭਲਾ? ਰੇਡੀਓ ਐਕਸਐਲ। ਰੇਡੀਓ ਐਕਸਐਲ, ਹਾਂਜੀ। ਤੇ ਉੱਥੇ ਤਕਰੀਬਨ 15 ਬਰਮਿੰਘਮ ਸੀ ਕਿ ਲੰਡਨ? ਹਜੇ ਵੀ ਹੈਗਾ ਜੀ। ਕਿੱਥੇ ਸੀ ਇਹ? ਬਰਮਿੰਘਮ ਦੇ ਵਿੱਚ। ਹਾਂਜੀ, ਇਹ ਰੇਡੀਓ ਸਟੇਸ਼ਨ ਅਸੀਂ ਪਹਿਲਾਂ ਸ਼ੁਰੂ ਕੀਤਾ ਸੀ, ਕਮਰਸ਼ੀਅਲ ਰੇਡੀਓ ਸਟੇਸ਼ਨ ਸੀ। ਇੱਥੇ ਮੈਂ 15 ਸਾਲ ਕੰਮ ਕੀਤਾ। ਵਾਹ। ਹਾਂਜੀ, ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ, ਤੇ ਤੂੰ ਲਿਖ ਲਿਖ ਮਾਰੇ ਵੈਣ। ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਉਹ ਦਰਦਮੰਦਾਂ ਦੇ ਦਰਦੀਆ, ਉੱਠ ਤੱਕ ਆਪਣਾ ਪੰਜਾਬ। ਲਓ ਜੀ, ਅਸੀਂ ਪਹੁੰਚ ਚੁੱਕੇ ਹਾਂ ਸਰਦਾਰ ਦਲਵੀਰ ਸਿੰਘ ਹਲਵਾਰ ਜੀ ਉਹਨਾਂ ਦੇ ਗ੍ਰਹਿ ਵਿਖੇ। ਉਹਨਾਂ ਦਾ ਘਰ ਦੇਖਿਆ, ਉਹਨਾਂ ਦਾ ਯਾਰਡ ਦੇਖਿਆ, ਪੂਲ ਦੇਖਿਆ, ਆਹ ਲਾਇਬ੍ਰੇਰੀ ਦੇਖੀ, ਤਾਂ ਮਨ ਨੂੰ ਬੜੀ ਖੁਸ਼ੀ ਹੋਈ ਹੈ ਜਾਣ ਕੇ ਕਿ ਪ੍ਰਦੇਸਾਂ ਵਿੱਚ ਰਹਿ ਕੇ ਅੱਜ ਵੀ ਇਹ ਪੰਜਾਬੀ ਦੇ ਨਾਲ ਇੰਨਾ ਜੁੜੇ ਹੋਏ ਨੇ। ਦਲਵੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਰਦੇਸੀ ਪੰਜਾਬ ਦੇ ਵਿੱਚ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਆਇਆਂ ਨੂੰ ਤੁਹਾਡਾ ਤੇ ਤੁਹਾਡੀ ਇੰਡੋਜ਼ ਦੀ ਸਾਰੀ ਟੀਮ ਦਾ। ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ। ਧੰਨਵਾਦ ਜੀ। ਲਓ ਜੀ, ਹੁਣ ਆਪਾਂ ਦਲਵੀਰ ਜੀ ਗੱਲ ਕਰਦੇ। ਗੱਲਾਂ ਤਾਂ ਪਹਿਲਾਂ ਵੀ ਕਾਫੀ ਕਰ ਲਈਆਂ ਨੇ, ਪਰ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਤੁਸੀਂ ਕਿਹੜੇ ਪਿੰਡ ਤੋਂ ਹੋ? ਤੁਹਾਡਾ ਪਰਿਵਾਰ ਇੰਡੀਆ ਤੋਂ ਕਦੋਂ ਇੰਗਲੈਂਡ ਦੇ ਵਿੱਚ ਪਹੁੰਚਿਆ? ਮੇਰਾ ਜਨਮ ਪਿੰਡ ਹਲਵਾਰਾ। ਅੱਛਾ ਜੀ, ਪਿੰਡ ਹਲਵਾਰਾ। ਹਾਂਜੀ, ਜ਼ਿਲ੍ਹਾ ਲੁਧਿਆਣਾ ਜੀ। ਇਸੇ ਕਰਕੇ ਮੈਂ ਆਪਣੇ ਨਾਲ ਹਲਵਾਰ ਵੀ ਲਿਖਦਾ। ਜਦੋਂ ਕੋਈ ਮੈਨੂੰ ਪੁੱਛਦਾ ਹੁੰਦਾ ਸੀ ਹੈ ਨਾ ਵੀ ਤੇਰਾ ਪਿੰਡ ਕਿਹੜਾ, ਮੈਂ ਦੱਸ ਦਿੰਦਾ ਸੀ ਹਰਭਜਨ ਹਲਵਾਰਵੀ ਵਾਲਾ ਹਲਵਾਰਾ ਜੀ। ਹਰਭਜਨ ਹਲਵਾਰਵੀ ਬਹੁਤ ਵੱਡੇ ਜਰਨਲਿਸਟ ਨੇ, ਇੰਟਰਵਿਊ ਮਸ਼ਹੂਰ ਨੇ, ਰਾਈਟਰ ਵੀ ਰਹੇ ਨੇ। ਤੇ ਮੈਨੂੰ ਮਿਲਣ ਦਾ ਇੱਕ ਵਾਰੀ ਸੁਭਾਗ ਵੀ ਮਿਲਿਆ, ਤੇ ਉਹਨਾਂ ਨੇ ਕਿਹਾ ਕਿ ਤੂੰ ਆਪਣੇ ਪਿੰਡ ਦੇ ਨਾਲ ਆਪਣੇ ਪਿੰਡ ਦਾ ਨਾਂ ਜ਼ਰੂਰ ਲਿਖਿਆ ਕਰ ਜੀ। ਤੇ ਜਦੋਂ ਦਾ ਲਿਖਣ ਲੱਗਿਆ ਕਿ ਮੇਰੀ ਸਾਂਝ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਦੇ ਨਾਲ, ਹੋਰ ਜਿਹੜੇ ਦੇਸ਼ਾਂ ਵਿੱਚ ਵਧੀ ਹੈ ਜੀ। ਤੇ ਆਪਾਂ ਗੱਲ ਕਰਦੇ ਸੀ ਨਾ ਵੀ ਤੁਸੀਂ ਆਪਣੇ ਪਰਿਵਾਰ ਦਾ ਮਾੜਾ ਜਿਹਾ ਸਾਨੂੰ ਪਰਿਵਾਰ ਬਾਰੇ ਦੱਸੋ। ਕਿਵੇਂ ਤੁਹਾਡਾ ਪਰਿਵਾਰ ਇੰਡੀਆ ਵਸੀ ਤੇ ਕਦੋਂ ਇੰਗਲੈਂਡ ਗਏ? ਜੀ, ਮੇਰੀਆਂ 2 ਭੈਣਾਂ ਤੇ ਇੱਕ ਮੈਂ, ਅਸੀਂ 3 ਜਣੇ ਇੰਗਲੈਂਡ ਵਿੱਚ ਇੰਡੀਆ ਤੋਂ ਇੰਗਲੈਂਡ ਆਏ। ਤੇ ਇਹ ਕਿਹੜਾ ਸਾਲ ਹੋਊਗਾ? ਇਹ 1966 ਦੀ ਗੱਲ ਹੈ ਜੀ। ਬੱਲੇ ਬੱਲੇ, ਬਹੁਤ ਪੁਰਾਣੀ ਗੱਲ ਹੈ। 1963 ਵਿੱਚ ਡੈਡੀ, ਕਿਉਂਕਿ ਪੁਰਾਣੇ ਫੌਜੀ ਸੀ, ਉਹ ਵਾਊਚਰ ਸਿਸਟਮ ਤੇ ਇੰਗਲੈਂਡ ਆਏ। ਹਾਂਜੀ, 1963 ਵਿੱਚ ਆਏ। ਤੇ ਜਦੋਂ 1966 ਵਿੱਚ ਆਏ, ਮੈਂ ਮੇਰੀ ਸਿਸਟਰ ਤੇ ਮੇਰਾ ਬ੍ਰਦਰ, ਤੇ ਅਸੀਂ 3 ਜਣੇ ਆਏ। ਤੇ ਮੇਰੀਆਂ 2 ਭੈਣਾਂ ਦਾ ਜਨਮ ਇੰਗਲੈਂਡ ਵਿੱਚ ਹੋਇਆ। ਤੇ ਤੁਹਾਡੀ ਉਮਰ ਤਾਂ ਬਹੁਤ ਛੋਟੀ ਹੋਣੀ ਉਦੋਂ? ਹਾਂਜੀ, ਮੈਂ ਉਦੋਂ 6ਵੀਂ 'ਚ ਅਜੇ ਹੋਇਆ ਹੀ ਸੀ। ਅੱਛਾ, 5ਵੀਂ ਤੋਂ 6ਵੀਂ ਤੱਕ ਸੀ। ਇੰਨੀ ਕਿ ਪੰਜਾਬੀ ਪੜ੍ਹੀ ਸੀ, ਥੋੜੀ ਜਿਹੀ ਹਿੰਦੀ ਵੀ ਪੜ੍ਹੀ ਸੀ, ਇਸ ਕਰਕੇ ਮੈਂ ਹਿੰਦੀ ਵੀ ਪੜ੍ਹ ਲੈਣਾ, ਪਰ ਹਿੰਦੀ ਲਿਖਣੀ ਨਹੀਂ ਆਉਂਦੀ, ਪੜ੍ਹ ਲੈਣਾ। ਬਈ ਤੁਹਾਡੀ ਦਾਦ ਦੇਣੀ ਬਣਦੀ ਆ ਦਲਵੀਰ ਜੀ ਕਿ ਇੰਨੀ ਛੋਟੀ ਉਮਰ ਵਿੱਚ ਤੁਸੀਂ ਇੰਡੀਆ ਛੱਡ ਕੇ ਇੰਗਲੈਂਡ ਪਹੁੰਚੇ ਜੀ। ਫਿਰ ਇੰਨੇ ਚਿਰ ਬਾਹਰ ਰਹਿਣ ਤੋਂ ਬਾਅਦ ਅੱਜ ਵੀ ਤੁਹਾਡੀ ਪੰਜਾਬੀ ਬੋਲੀ ਤੇ ਪਕੜ ਬੜੀ ਮਜ਼ਬੂਤ ਹੈ
ਜੀ ਹਾਂ, ਮੈਨੂੰ ਗੱਲ ਇਹ ਸੀ ਕਿ ਸ਼ੌਕ ਬਹੁਤ ਸੀ ਅਖਬਾਰ ਪੰਜਾਬੀ ਦੇ ਪੜ੍ਹਨ ਦਾ, ਤੇ ਮੈਂ ਮੀਡੀਆ ਐਂਡ ਜਰਨਲਿਜ਼ਮ ਇੰਗਲੈਂਡ ਵਿੱਚ ਕੀਤਾ। ਤੇ ਜਦੋਂ ਮੀਡੀਆ ਪੰਜਾਬੀ ਦਾ ਹਾਂਜੀ ਨਹੀਂ ਕੀਤਾ ਅੰਗਰੇਜ਼ੀ ਵਿੱਚ, ਤੇ ਮੈਂ ਸੋਚਿਆ ਵੀ ਜਦੋਂ ਮੈਂ ਕੰਮ ਕਰਨਾ ਤੇ ਪੰਜਾਬੀ ਲਈ ਕਰਨਾ ਜੀ। ਤੇ ਮੈਨੂੰ ਮੌਕਾ ਮਿਲਿਆ ਉੱਥੇ ਦੇ ਅਖਬਾਰਾਂ ਵਿੱਚ ਕੰਮ ਕਰਨ ਦਾ, ਪੰਜਾਬ ਟਾਈਮਸ ਦੇ ਵਿੱਚ, ਤੇ ਉੱਥੇ ਦੇ ਟੀਵੀ ਚੈਨਲਸ ਦੇ ਵਿੱਚ, ਸਿੱਖ ਟਾਈਮਸ ਦੇ ਵਿੱਚ, ਤੇ ਸਿੱਖ ਚੈਨਲ ਦੇ ਵਿੱਚ, ਹੋਰ ਵੀ ਉੱਥੇ ਮੀਡੀਆ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਤੇ ਨਾਲ ਹੀ ਮੈਂ ਉੱਥੇ ਕਮਿਊਨਿਟੀ ਦੀਆਂ ਸੇਵਾਵਾਂ ਜਿੰਨੀਆਂ ਵੀ ਸਾਤੋਂ ਹੁੰਦੀਆਂ ਸੀ ਕਰਦਾ ਆਇਆ। ਤੇ ਮੈਨੂੰ ਮਾਣ ਹੈ ਕਿ ਬਰਮਿੰਘਮ ਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਰੇਡੀਓ ਸ਼ੁਰੂ ਕਰਨ ਦਾ ਸੁਭਾਗ ਜਿਹੜਾ ਮਾਣ ਹੈ, ਮੈਨੂੰ ਤੇ ਮੇਰੇ ਦੋਸਤ ਨੂੰ ਮਿਲਿਆ। ਕਿਹੜੇ ਰੇਡੀਓ ਸਟੇਸ਼ਨ ਦੀ ਗੱਲ ਕਰਦੇ ਆਪਾਂ? ਅਸੀਂ ਉੱਥੇ ਇੱਕ ਰੇਡੀਓ ਸਟੇਸ਼ਨ ਉੱਥੇ ਹੁੰਦਾ ਹੀ ਨਹੀਂ ਸੀ। ਅੱਛਾ, ਹੈ ਨਹੀਂ ਸੀ ਪਹਿਲਾਂ ਕੋਈ? ਉੱਥੇ ਕੋਈ ਰੇਡੀਓ ਸਟੇਸ਼ਨ ਨਹੀਂ ਸੀ। ਕੋਈ ਇੰਡੀਆ ਤੋਂ ਜਾਂਦਾ ਸੀ, ਰਿਕਾਰਡ ਲਿਆਉਂਦਾ ਸੀ, ਜਾਂ ਲੋਕੀ ਫਿਲਮਾਂ ਦੇਖਣ ਜਾਂਦੇ ਸੀ, ਟੇਪ ਰਿਕਾਰਡਰ ਨਾਲ ਲੈ ਜਾਂਦੇ ਸੀ, ਉਹਦੇ ਵਿੱਚ ਗਾਣੇ ਭਰ ਕੇ ਲਿਆਉਂਦੇ ਸੀ। ਤੇ ਅਸੀਂ ਰੇਡੀਓ ਦੀ ਘਾਟ ਬਹੁਤ ਮਹਿਸੂਸ ਕਰ ਰਹੇ ਸੀ। ਤੇ ਉੱਥੇ ਇੱਕ ਮੈਨੂੰ ਰੇਡੀਓ ਸਟੇਸ਼ਨ 'ਤੇ ਕੰਮ ਕਰਨ ਦਾ ਮੌਕਾ ਮਿਲਿਆ, ਜਿਹੜਾ ਕਿ ਗੋਰਿਆਂ ਦਾ ਰੇਡੀਓ ਸਟੇਸ਼ਨ ਸੀ। ਤੇ ਉਹ ਪ੍ਰੋਗਰਾਮ ਕਿਹੜਾ ਕਰਦੇ ਸੀ, ਅੰਗਰੇਜ਼ੀ ਦਾ ਜਾਂ ਪੰਜਾਬੀ ਦਾ? ਨਹੀਂ ਜੀ, ਮੈਂ ਪੰਜਾਬੀ ਦਾ ਹੀ ਕਰਦਾ ਸੀ। ਤੇ ਉੱਥੇ ਥੋੜ੍ਹਾ ਚਿਰ ਕੰਮ ਕਰਨ ਦਾ ਮੌਕਾ ਮਿਲਿਆ ਗੋਰਿਆਂ ਦੇ ਰੇਡੀਓ ਸਟੇਸ਼ਨ 'ਤੇ। ਉਹ ਪਾਇਰੇਟ ਰੇਡੀਓ ਸਟੇਸ਼ਨ ਸੀ, ਕਹਿਣ ਤੋਂ ਭਾਵ ਉਹ ਗੈਰ ਕਾਨੂੰਨੀ ਰੇਡੀਓ ਸਟੇਸ਼ਨ ਸੀ। ਤੇ ਉੱਥੇ ਪ੍ਰੋਗਰਾਮ ਲੋਕੀ ਬਹੁਤ ਸੁਣਦੇ। ਉਸ ਵੇਲੇ ਜਦੋਂ ਮੈਂ ਆਪਣਾ ਪ੍ਰੋਗਰਾਮ ਕਰਨ ਲੱਗਿਆ ਗਾਉਂਦਾ ਪੰਜਾਬ, ਉਹਨਾਂ ਦਿਨਾਂ ਦੇ ਵਿੱਚ, ਤੇ ਇਹ 95 ਦੀ ਤਕਰੀਬਨ ਅਰਾਊਂਡ, ਤੇ ਉਸ ਤੋਂ ਪਹਿਲਾਂ ਦੀ ਗੱਲ ਹੈ। ਤੇ ਉਹ ਪ੍ਰੋਗਰਾਮ ਇੰਨਾ ਪਪੂਲਰ ਹੋਇਆ ਕਿ 1 ਘੰਟੇ ਦਾ ਪ੍ਰੋਗਰਾਮ ਮੈਂ ਹੋਰ ਕਰਨਾ ਪਿਆ, ਪੰਜਾਬੀ ਗੀਤਮਾਲਾ, ਤੇ ਜਿਹਦੇ ਵਿੱਚ ਮੈਂ ਪੁਰਾਣੇ ਪੰਜਾਬੀ ਦੇ ਗੀਤ ਲਾਉਂਦਾ ਸੀ। ਲੋਕੀ ਬੜੇ ਪਸੰਦ ਕਰਦੇ ਸੀ। ਇੱਕ ਤੁਹਾਨੂੰ ਯਾਦ ਹੋਊਗਾ ਹਿੰਦੀ ਦਾ ਪ੍ਰੋਗਰਾਮ ਹੁੰਦਾ ਸੀ, ਬਿਨਾਕਾ ਗੀਤਮਾਲਾ। ਹਾਂਜੀ, ਉਹ ਗੀਤਮਾਲਾ ਦੇ ਨਾਂ ਤੇ ਮੈਂ ਪ੍ਰੋਗਰਾਮ ਸ਼ੁਰੂ ਕੀਤਾ, ਪੰਜਾਬੀ ਗੀਤਮਾਲਾ ਜੀ। ਤੇ ਉੱਥੇ ਅਸੀਂ ਉਹ ਪ੍ਰੋਗਰਾਮ ਜਦੋਂ ਕਰਦੇ ਹੁੰਦੇ ਸੀ, ਬੜਾ ਪਪੂਲਰ ਪ੍ਰੋਗਰਾਮ ਹੁੰਦਾ ਸੀ। ਤੇ ਲੋਕਾਂ ਨੇ ਕਹਿਣਾ, ਇਹ ਗੀਤ ਤੂੰ ਕਿੱਥੋਂ ਲੈ ਕੇ ਆਉਣਾ? ਤੇ ਮੇਰੇ ਕੋਲੇ ਆਪਣੀ ਕਲੈਕਸ਼ਨ ਸੀ, ਜਿਸ ਤਰ੍ਹਾਂ ਕਿਤਾਬਾਂ ਦੀ ਕਲੈਕਸ਼ਨ ਹੈ ਨਾ, ਮੇਰੇ ਕੋਲੇ ਕਸੈਟਸ ਤੇ CD ਦੀ ਬਹੁਤ ਸਾਰੀ ਕਲੈਕਸ਼ਨ ਮੈਂ ਰੱਖੀ ਜਾਂਦਾ ਸੀ ਸੰਭਾਲ। ਈਵਨ ਪੱਥਰ ਦੇ ਰਿਕਾਰਡ ਵੀ ਬਹੁਤ ਸਾਰੇ ਸੀ, ਜਿਹੜੇ ਮੈਂ ਆਉਂਦੇ ਹੋਏ ਕਿਸੇ ਦੋਸਤ ਹੁੰਦੇ ਆ ਜਿਹੜੇ ਕਿ ਮਿਲਦੇ ਨਹੀਂ, ਅਸੀਂ ਉਹ ਗੀਤ ਲਾਉਣੇ, ਸਹਿਬਾਂ ਬਾਜਾਂ ਮਾਰਦੀ। ਤੇ ਜਿਹੜੇ ਪੁਰਾਣੇ ਬਜ਼ੁਰਗ ਸੀ, ਦਿਦਾਰ ਸਿੰਘ ਹੋਣਾ ਦਾ ਸੀ ਸ਼ਾਇਦ, ਦਿਦਾਰ ਸਿੰਘ, ਹਾਂਜੀ, ਸ਼ੌਂਕੀ ਦਾ ਸੀ, ਦਿਦਾਰ ਸ਼ੌਂਕੀ ਦਾ ਸੀ, ਦਿਦਾਰ ਸਿੰਘ ਸ਼ੌਂਕੀ ਦਾ ਸੀ। ਤੇ ਉਹ ਇੱਕ ਵਾਰੀ ਉੱਥੇ ਇੰਗਲੈਂਡ ਵੀ ਆਏ। ਤੇ ਜਦੋਂ ਮੈਂ ਇਹ ਗੀਤ ਲਾਉਣਾ, ਕਹਿਣਾ ਉਹ ਗੀਤ ਇਹ ਤਾਂ ਮਿਲਦੇ ਹੀ ਨਹੀਂ ਜੀ। ਤੇ ਲੋਕਾਂ ਨੇ ਕਹਿਣਾ ਜੀ ਇਹ ਗੀਤ ਮੈਨੂੰ ਦੇ ਦੇ। ਮੈਂ ਜਿਸ ਵੇਲੇ ਪ੍ਰੋਗਰਾਮ ਕਰਦਾ ਸੀ, ਇੱਕ ਕਸੈਟ ਰਿਕਾਰਡ ਕਰਦਾ ਹੁੰਦਾ ਸੀ। ਦੂਜੇ ਦਿਨ ਮੈਂ ਕਹਿਣਾ ਤੁਸੀਂ ਇੱਕ ਨਹੀਂ ਸਾਰੇ ਗੀਤਾਂ ਦੀ ਕਸੈਟ ਲੈ ਲਓ। ਸੋ ਅਜੇ ਵੀ ਲੋਕਾਂ ਕੋਲੇ ਪਈਆਂ ਨੇ ਜਿਹੜੀਆਂ ਗੀਤਾਂ ਮੇਰੇ ਪ੍ਰੋਗਰਾਮ ਦੀਆਂ ਰਿਕਾਰਡ ਕੀਤੀਆਂ ਹੋਈਆਂ ਨੇ। ਜਦੋਂ ਤੁਸੀਂ ਗੱਲ ਕਰਦੇ ਹੋ, ਸ਼ਾਇਦ ਉਸ ਵੇਲੇ ਜਾਂ ਉਸ ਤੋਂ ਪਹਿਲਾਂ 2 ਹਿੰਦੀ ਦੇ ਪ੍ਰੋਗਰਾਮ ਆਉਂਦੇ ਹੁੰਦੇ ਸੀ। ਇੱਕ ਹੁੰਦਾ ਸੀ ਲੰਡਨ ਤੋਂ, ਸ਼ਾਇਦ ਨਹੀਂ ਉੱਥੋਂ ਆਪਣਾ ਹੀ ਘਰ ਸਮਝੀਏ, ਹਾਂਜੀ ਮੇਕ ਯੋਰਸੈਲਫ ਐਟ ਹੋਮ। ਹਾਂ, ਤੇ ਦੂਸਰਾ ਹੁੰਦਾ ਸੀਗਾ ਈਸਟ ਐਂਡ ਵੈਸਟ। ਹਾਂਜੀ ਈਸਟ ਐਂਡ ਵੈਸਟ ਬਾਅਦ ਵਿੱਚ ਸ਼ੁਰੂ ਹੋਇਆ, ਜਿਹੜਾ ਆਪਣਾ ਹੀ ਘਰ ਸਮਝੀਏ ਉਹ ਪਹਿਲਾਂ ਸੀ। ਹਾਂਜੀ, ਉਹਦੇ ਵਿੱਚ ਸਿਰਫ ਇਸ ਤਰ੍ਹਾਂ ਦੱਸਿਆ ਸੀ ਘਰ ਦੀ ਸਫਾਈ ਕਿਵੇਂ ਰੱਖਣੀ ਹੈ। ਹਾਂਜੀ ਤੇ ਜਦੋਂ ਤੁਸੀਂ ਟੋਇਲਟ ਜਾਣਾ, ਪਾਣੀ ਛੱਡਣਾ ਨਹੀਂ ਭੁੱਲਣਾ, ਨਿੱਕੀ ਗੱਲਾਂ ਦੱਸੀ ਜਿਹੜੇ ਆਮ ਲੋਕਾਂ ਨੂੰ, ਨਵੇਂ ਲੋਕਾਂ ਨੂੰ ਨਹੀਂ ਸੀ ਪਤਾ। ਤੇ ਹਰੇਕ ਨੂੰ ਥੈਂਕ ਯੂ ਕਹਿਣਾ। ਹਾਂਜੀ, ਫਿਰ ਇੱਕ ਟੈਲੀਵਿਜ਼ਨ ਪ੍ਰੋਗਰਾਮ ਹੁੰਦਾ ਸੀ ਮਹਿੰਦਰ ਕੌਲ ਹੋਣਾ ਦਾ, ਹਾਂਜੀ ਨਈ ਜ਼ਿੰਦਗੀ ਨया ਜੀਵਨ। ਹਾਂਜੀ, ਉਹ ਵੀ ਅੱਧੇ ਘੰਟੇ ਦਾ ਹੀ ਹੁੰਦਾ ਸੀ। ਤੇ ਉੱਥੇ ਬਹੁਤ ਸਾਰੀ ਘਾਟ ਸੀ। ਉਸੇ ਘਾਟ ਨੂੰ ਮਹਿਸੂਸ ਕਰਦੇ ਹੋਇਆ ਅਸੀਂ ਮਹਿਸੂਸ ਕੀਤਾ ਕਿ ਜਦੋਂ ਅਸੀਂ ਰੇਡੀਓ 'ਤੇ ਕੰਮ ਕਰਨ ਲੱਗੇ ਵੀ ਇੱਥੇ ਇੱਕ ਰੇਡੀਓ ਸਟੇਸ਼ਨ ਦੀ ਲੋੜ ਹੈ। ਤੇ ਅਸੀਂ ਬਹੁਤ ਸਾਰੀਆਂ ਸੰਸਥਾਵਾਂ ਕੋਲ ਗਏ ਕਿ ਸਾਨੂੰ ਚਿੱਠੀ ਲਿਖ ਕੇ ਦਿਓ, ਤਾਂ ਕਿ ਰੇਡੀਓ ਅਥਾਰਟੀ ਨੂੰ ਅਸੀਂ ਚਿੱਠੀ ਲਿਖੀ ਕਿ ਸਾਨੂੰ ਇੱਥੇ ਰੇਡੀਓ ਸਟੇਸ਼ਨ ਦੀ ਲੋੜ ਹੈ। ਤੇ ਸਾਰੀਆਂ ਸੰਸਥਾਵਾਂ ਨੇ ਰਜਮਾ ਤੇ ਭਰਵਾਂ ਹੁੰਗਾਰਾ ਦਿੱਤਾ। ਹਾਂਜੀ, ਅਸੀਂ ਲੈਟਰ ਪਾਏ ਤੇ ਸਾਨੂੰ ਉਸਦਾ ਕੋਈ ਖਾਸ ਜਵਾਬ ਨਹੀਂ ਮਿਲਿਆ। ਤੇ ਇਨ ਦਾ ਮੇਨ ਟਾਈਮ ਅਸੀਂ ਸੋਚਿਆ ਵੀ ਅਸੀਂ ਵਿਹਲੇ ਬੈਠਣ ਦੇ ਨਾਲੋਂ ਕਿਉਂ ਨਹੀਂ ਅਸੀਂ ਰੇਡੀਓ ਸਟੇਸ਼ਨ ਚਲਾ ਲੈਂਦੇ। ਜੇ ਕਾਨੂੰਨੀ ਨਹੀਂ ਤਾਂ ਗੈਰ ਕਾਨੂੰਨੀ ਸੀ, ਪਾਇਰੇਟ ਰੇਡੀਓ ਸਟੇਸ਼ਨ ਸੀ। ਹਾਲਾਂਕਿ ਮੈਂ ਉਦੋਂ ਪੁਲਿਸ ਵਿੱਚ ਕੰਮ ਕਰਦਾ ਸੀ। ਤੇ ਉਹਨਾਂ ਨੇ ਕਿਹਾ ਤੂੰ ਗੈਰ ਕਾਨੂੰਨੀ ਕਰ ਰਿਹਾ, ਜਿਸ ਦਿਨ ਤੇਰਾ ਵਾਰੰਟ ਕਾਰਡ ਅਸੀਂ ਲੈ ਲੈਣਾ, ਨਾਲੇ ਤੇਰੀ ਯੂਨੀਫਾਰਮ ਪਾਸ ਹੋਣਾ, ਪੁਲਿਸ 'ਚੋਂ ਤੈਨੂੰ ਕੱਢ ਦੇਣਾ। ਮੈਂ ਕਿਹਾ ਵੀ ਅਸੀਂ ਇੱਕ ਕਮਿਊਨਿਟੀ ਲਈ ਕੰਮ ਕਰਦੇ ਹਾਂ, ਲੋਕਾਂ ਲਈ ਕਰ ਰਹੇ ਹਾਂ, ਮੈਂ ਇਹਦੇ 'ਚ ਕੋਈ ਪੈਸਾ ਨਹੀਂ ਕਮਾਉਂਦਾ। ਸੋ ਜਿਸ ਵੇਲੇ ਉਹ ਲਾਉਣਾ ਤੇ ਸਾਰੇ ਧਰਮਾਂ ਦੇ ਲੋਕਾਂ ਨੇ ਸੁਣਨਾ। ਤੇ ਸ਼ਾਮ ਨੂੰ ਅਸੀਂ ਰਹਿਰਾਸ ਸਾਹਿਬ ਦਾ ਪਾਠ ਲਾਉਣਾ, ਸਵੇਰੇ ਜਪਜੀ ਸਾਹਿਬ ਦਾ ਪਾਠ ਲਾਉਣਾ। ਰੇਡੀਓ ਐਕਸਲ ਤੇ ਨਹੀਂ ਰੇਡੀਓ ਐਕਸਲ ਤੋਂ ਬਾਅਦ ਵਿੱਚ ਆਇਆ। ਇਹਦਾ ਨਾਮ ਸੀ ਇਕੱਲਾ ਆਪਣਾ ਰੇਡੀਓ। ਇਹਦਾ ਨਾਮ ਹਾਂਜੀ, ਇਹ ਕਿੱਥੋਂ ਚੱਲਦਾ ਸੀ? ਇੱਥੋਂ ਬਰਮਿੰਘਮ ਤੋਂ। ਕਦੇ ਕਿਤੋਂ ਚੱਲਣਾ ਇਹ, ਕਿਉਂਕਿ ਪਾਇਰੇਟ ਰੇਡੀਓ ਸਟੇਸ਼ਨ ਸੀ। ਕਦੇ ਕਿਸੇ ਦੇ ਘਰ ਦੇ ਵਿੱਚੋਂ ਚੱਲਣਾ, ਕਦੇ ਕਿਸੇ ਦੇ ਘਰ ਤੋਂ। ਤੇ ਤੁਸੀਂ ਫੜਨਾ ਹੋ। ਹਾਂਜੀ, ਤੇ ਉਹਨਾਂ ਨੇ ਕਿਹਾ ਜੇ ਤੂੰ ਫੜ ਹੋ ਗਿਆ, ਪੁਲਿਸ ਵਾਲਿਆਂ ਨੇ ਵੀ ਕਿਹਾ ਤੇ ਤੈਨੂੰ ਅਸੀਂ ਪੁਲਿਸ ਦੇ ਵਿੱਚੋਂ ਕੱਢ ਦੇਣਾ, ਤੇਰੀ ਜੌਬ ਚੱਲੀ। ਮੈਂ ਕਿਹਾ ਜੀ ਮੈਂ ਤਾਂ ਕਮਿਊਨਿਟੀ ਲਈ ਕਰਦਾ ਸੀ, ਪੈਸੇ ਨਹੀਂ। ਲੋਕਾਂ ਨੇ ਬਹੁਤ ਸਹਿਯੋਗ ਦਿੱਤਾ। ਹਾਂਜੀ, ਫਿਰ ਉਹ ਤੁਸੀਂ ਆਪਣੇ ਰੇਡੀਓ ਕੰਮ ਤਾਂ ਉਸ ਤੋਂ ਬਾਅਦ ਫਿਰ ਐਕਸਲ ਤੇ ਕਿਵੇਂ ਆਏ?
ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਦੇ ਰਹੇ ਕਿ ਰੇਡੀਓ ਸਟੇਸ਼ਨ ਨੂੰ ਲਾਇਸੈਂਸ ਮਿਲੇ, ਤੇ ਉਸ ਤੋਂ ਬਾਅਦ ਉੱਥੇ ਅਨਾਉਂਸ ਹੋ ਗਿਆ ਕਿ ਰੇਡੀਓ ਸਟੇਸ਼ਨ ਨੂੰ ਲਾਇਸੈਂਸ ਮਿਲਣ ਲੱਗਿਆ ਵੀ ਜਿਸ ਕਿਸੇ ਨੇ ਅਪਲਾਈ ਕਰਨਾ ਤੇ ਉਹ ਅਪਲਾਈ ਕਰੋ। ਬਹੁਤ ਸਾਰੀਆਂ ਜਥੇਬੰਦੀਆਂ, ਬਹੁਤ ਸਾਰੇ ਬਿਜ਼ਨਸਮੈਨ ਇਕੱਠੇ ਹੋ ਗਏ ਤੇ ਇੱਕ ਬਹੁਤ ਵੱਡਾ ਗਰੁੱਪ ਇਕੱਠਾ ਹੋ ਗਿਆ ਜਿਸ ਵਿੱਚ 13 ਬਿਜ਼ਨਸਮੈਨ ਸੀ ਤੇ ਉਹਨਾਂ ਨੇ ਵੀ ਅਪਲਾਈ ਕੀਤਾ। ਸਾਰਿਆਂ ਨਾਲੋਂ ਜ਼ਿਆਦਾ ਪੈਸਾ ਉਹਨਾਂ ਕੋਲੇ ਸੀ ਤੇ ਉਹਨਾਂ ਵਿੱਚ ਆਪਸ ਵਿੱਚ ਝਗੜਾ ਹੋਣ ਲੱਗਿਆ। ਉਹ ਕਿ ਮੇਰੀ ਵਾਈਫ ਡਾਇਰੈਕਟਰ ਬਣੇਗੀ, ਉਹ ਕਿ ਮੇਰੀ ਵਾਈਫ ਨੇ ਪ੍ਰੋਗਰਾਮ ਕਰਨਾ, ਮੇਰੀ ਅਕਸਰ ਆਪਣੀ ਕਮਿਊਨਿਟੀਆਂ ਨੂੰ ਆਹੀ ਕਈ ਮਹੀਨੇ ਝਗੜਾ ਚੱਲਦਾ ਰਿਹਾ। ਆਖਰ ਉਹਨਾਂ ਨੇ ਮੀਟਿੰਗ ਕੀਤੀ ਵੀ ਤੁਸੀਂ ਫੈਸਲਾ ਕਰੋ, ਨਹੀਂ ਤਾਂ ਅਸੀਂ ਲਾਇਸੈਂਸ ਦੁਬਾਰਾ ਅਨਾਉਂਸ ਕਰ ਦੇਣਾ। ਉਸੇ ਬਾਰੇ ਲੋਕਾਂ 'ਚ ਬਹੁਤ ਸਾਰੀ ਜਾਗਰਤੀ ਆ ਗਈ ਸੀ ਕਿ ਲਾਇਸੈਂਸ ਮਿਲਣ ਲੱਗਿਆ। ਹੋਰ ਵੀ ਬਹੁਤ ਸਾਰੇ ਲੋਕ ਰੇਡੀਓ ਲਾਇਸੈਂਸ ਅਪਲਾਈ ਕਰਨ ਵਾਸਤੇ ਤਿਆਰ ਸੀ। ਮੈਨੂੰ ਕਹਿੰਦੇ ਸੀ ਤੁਸੀਂ ਲਾਇਸੈਂਸ ਲਈ ਅਪਲਾਈ ਕੀਤਾ, ਤੁਹਾਨੂੰ ਲਾਇਸੈਂਸ ਮਿਲ ਗਿਆ। ਇਹ ਕਿਹੜੇ ਸਾਲ ਦੀ ਗੱਲ ਹੈ? ਇਹ 1995 ਦੀ ਹੋਈ ਹੈ ਅਰਾਊਂਡ। ਹਾਂਜੀ, ਤੁਸੀਂ ਉੱਥੇ 10-12 ਸਾਲ ਮੈਂ ਕੰਮ ਕੀਤਾ ਰੇਡੀਓ? 15 ਸਾਲ ਕੀਤਾ ਜੀ। 15 ਸਾਲ ਕੰਮ ਕੀਤਾ। ਹਾਂਜੀ, ਉਹ ਜਿਸ ਵੇਲੇ ਉਹਨਾਂ ਨੂੰ ਲਾਇਸੈਂਸ ਮਿਲਿਆ ਸਭ ਤੋਂ ਪਹਿਲਾਂ ਉੱਥੇ ਮੈਂ ਹੀ ਗਿਆ ਜੀ, ਕਿਉਂਕਿ ਸਾਰੇ ਜਿਹੜੇ ਪ੍ਰੈਜ਼ੈਂਟਰ ਸੀ ਉਹ ਸਾਰੇ ਸਾਡੇ ਟ੍ਰੇਨਡ ਕੀਤੇ ਸੀ ਸਾਡੇ ਪਾਇਰੇਟ ਰੇਡੀਓ ਤੇ। ਉਹਨਾਂ ਕੋਲ ਰੇਡੀਓ ਤੇ ਅਨਾਉਂਸਰ ਹੈ ਨਹੀਂ ਸੀ। ਉਹਨਾਂ ਨੂੰ ਜਦੋਂ 15 ਬਿਜ਼ਨਸਮੈਨ ਸੀ, ਉਹਨਾਂ ਨੇ ਕੋਈ ਸਲਾਹ ਨਹੀਂ ਬਣੀ ਉਹਨਾਂ ਦੀ ਵੀ ਅਸੀਂ ਰੇਡੀਓ ਸਟੇਸ਼ਨ ਕਦੋਂ ਸ਼ੁਰੂ ਕਰਨਾ। ਰੇਡੀਓ ਅਥਾਰਟੀ ਨੇ ਫੈਸਲਾ ਕੀਤਾ ਵੀ ਤੁਹਾਡੇ ਵਿੱਚੋਂ ਪੈਸੇ ਕਿਹਨੇ ਸਾਰਿਆਂ ਜ਼ਿਆਦਾ ਪਾਏ ਆ। ਉਹ ਕਹਿੰਦੇ ਜੀ ਇਸ ਬੰਦੇ ਨੇ। ਉਹ ਕਹਿੰਦੇ ਤੁਹਾਨੂੰ ਅਸੀਂ 3 ਮਹੀਨੇ ਦਿੰਦੇ ਹਾਂ, ਰੇਡੀਓ ਸਟੇਸ਼ਨ ਸ਼ੁਰੂ ਕਰੋ। ਹੁਣ ਉਹਨਾਂ ਦੀ ਵਿਚਾਰਿਆਂ ਦੀ ਕਾਰਾਂ ਦੀ ਗੈਰੇਜ ਸੀ, ਸਪੇਅਰ ਪਾਰਟ ਸੀ, ਉਹ ਵੇਚਦੇ ਸੀ ਕਾਰਾਂ ਗੱਡੀਆਂ। ਉਹਨਾਂ ਨੂੰ ਰੇਡੀਓ ਸਟੇਸ਼ਨ ਦਾ ਕੀ ਪਤਾ। ਉਹਨਾਂ ਨੇ ਮੈਨੂੰ ਇਨਵੋਲਵ ਕੀਤਾ। ਮੈਂ ਜਿਹੜੇ ਲੋਕ ਇਨਵੋਲਵ ਸੀ ਕਿ ਰੇਡੀਓ ਦੇ ਵਿੱਚ ਅਸੀਂ ਟ੍ਰੇਨਡ ਕੀਤੇ ਸੀ ਉਹਨਾਂ ਨੂੰ ਲੈ ਕੇ ਗਏ ਤੇ ਕੁਝ ਅਸੀਂ ਲੰਡਨ ਤੋਂ ਲਏ, ਹੋਰ ਵੀ ਜਿਹੜੇ ਰੇਡੀਓ ਸਟੇਸ਼ਨ ਤੇ ਕੰਮ ਕਰਦੇ ਸੀ ਲੰਡਨ ਤੇ, ਉਹਨਾਂ ਨੂੰ ਲੈ ਕੇ ਉੱਥੇ ਰੇਡੀਓ ਸਟੇਸ਼ਨ ਰੇਡੀਓ ਐਕਸਐਲ ਸ਼ੁਰੂ ਕੀਤਾ ਗਿਆ ਤੇ ਜਿਸ ਵਿੱਚ ਮੈਂ ਪਹਿਲਾ ਪ੍ਰੈਜ਼ੈਂਟਰ ਸੀਗਾ। ਹਾਂਜੀ, ਰੇਡੀਓ ਤੋਂ ਇਲਾਵਾ ਤੁਹਾਡੇ ਹੋਰ ਵੀ ਕਾਫੀ ਸ਼ੌਂਕ ਸਨ, ਜਿੱਦਾਂ ਪੰਜਾਬੀ ਸੱਭਿਆਚਾਰ ਜਾਂ ਨਿਊਜ਼ਪੇਪਰ, ਹੋਰ ਸੰਸਥਾਵਾਂ ਨਾਲ ਤੁਹਾਡਾ ਮਿਲਣਾ ਜੁਲਣਾ ਸੀ? ਹਾਂਜੀ, ਉੱਥੇ ਬਹੁਤ ਸਾਰੀਆਂ ਸੰਸਥਾਵਾਂ ਦੇ ਨਾਲ ਮਿਲ ਰਿਹਾ। ਮੈਂ ਸਮੇਂ ਸਿਰ ਉਹਨਾਂ 'ਚ ਆਪਣਾ ਯੋਗਦਾਨ ਪਾਉਂਦਾ ਰਿਹਾ। ਜਿੰਨੇ ਪੰਜਾਬੀ ਦੇ ਅਖਬਾਰ ਸਨ, TV ਸਨ, ਚੈਨਲ ਸਨ, ਕਿਉਂਕਿ ਮੈਂ ਮੀਡੀਆ ਜਰਨਲਿਜ਼ਮ ਕੀਤਾ ਹੋਇਆ ਸੀ, ਇਸ ਕਰਕੇ ਜਿਹੜੀਆਂ ਖਬਰਾਂ ਸੀ ਮੈਂ ਭੇਜਦਾ ਸੀ। ਅਤੇ ਮੈਂ ਅਜੀਤ ਦਾ ਤਕਰੀਬਨ ਅਜੀਤ ਜਲੰਧਰ ਦਾ 10 ਸਾਲ ਕੋਰਸਪੋਂਡੈਂਟ ਰਿਹਾ, ਪੱਤਰਕਾਰ ਰਿਹਾ ਪੂਰੀ ਇੰਗਲੈਂਡ ਦਾ। ਅੱਛਾ। ਹਾਂਜੀ, ਅਤੇ ਮੈਨੂੰ ਮਾਣ ਹੈ ਇਸ ਗੱਲ ਦਾ। ਸੋ ਅਸੀਂ ਖਬਰਾਂ ਭੇਜਦੇ ਰਹੇ ਅਤੇ ਉਹ ਖਬਰਾਂ ਸਾਰੀਆਂ ਲੱਗ ਜਾਂਦੀਆਂ ਸੀ। ਸੋ ਇਸ ਕਰਕੇ ਹੌਲੀ ਹੌਲੀ ਤਕਰੀਬਨ ਇੰਗਲੈਂਡ ਛੋਟਾ ਜਿਹਾ ਮੁਲਕ ਹੈ, ਉੱਥੇ ਜਦੋਂ ਤੁਸੀਂ ਰੇਡੀਓ 'ਤੇ ਬਰੋਡਕਾਸਟ ਕਰਦੇ ਹੋ ਤਾਂ ਤਕਰੀਬਨ ਸਾਰੇ ਕਾਫੀ ਵੱਡਾ ਰੇਡੀਓ ਸਟੇਸ਼ਨ ਸੀ। ਅਤੇ ਤੁਸੀਂ ਜਿਹੜਾ ਰੇਡੀਓ ਤੁਹਾਡਾ ਫੁੱਲ ਟਾਈਮ ਕੰਮ ਸੀਗਾ ਜਾਂ ਉਹ ਸਾਈਡ 'ਤੇ ਕੰਮ ਹੋਰ ਵੀ ਸੀ ਕੋਈ? ਨਹੀਂ, ਰੇਡੀਓ 'ਤੇ ਮੈਂ ਫੁੱਲ ਟਾਈਮ ਕੰਮ ਕਰਦਾ ਸੀ। ਰੇਡੀਓ ਸਟੇਸ਼ਨ ਕਿਉਂਕਿ ਨਵਾਂ ਸੀ, ਉਸ ਲਈ ਪ੍ਰੋਗਰਾਮ ਤਾਂ ਮੈਂ 2 ਘੰਟੇ ਦੇ 2 ਪ੍ਰੋਗਰਾਮ ਕਰਦਾ ਸੀ, ਪਰ ਮੈਂ ਰੇਡੀਓ ਦੀ ਸੇਲਸ ਐਂਡ ਮਾਰਕੀਟਿੰਗ ਵੀ ਕਰਦਾ ਸੀ ਜੀ। ਅਸੀਂ ਜਾ ਕੇ ਲੋਕਾਂ ਨੂੰ ਐਡਵਰਟਾਈਜ਼ ਵਾਸਤੇ ਕਹਿੰਦੇ ਸੀ, ਲੋਕਾਂ ਨੂੰ ਦੱਸਦੇ ਸੀ ਰੇਡੀਓ ਸਟੇਸ਼ਨ ਲਾ ਕੇ ਦੇਖੋ। ਮੇਰੀ ਗੱਡੀ ਦੇ ਵਿੱਚ 10-15 ਰੇਡੀਓ ਸਟੇਸ਼ਨ, ਉਹਨੂੰ ਰੇਡੀਓ ਕੱਢ ਕੇ ਦਿੰਦਾ ਸੀ, ਆਹ ਦੇਖੋ ਜੀ ਰੇਡੀਓ ਸਟੇਸ਼ਨ 'ਤੇ ਗਾਣੇ ਆਉਂਦੇ ਆ, ਸੁਣੋ। ਅਤੇ ਅਸੀਂ ਪ੍ਰਮੋਟ ਕਰਦੇ ਸੀ ਰੇਡੀਓ ਸਟੇਸ਼ਨ। ਇਹ ਮੇਰੀ ਫੁੱਲ ਟਾਈਮ ਜੋਬ ਸੀ ਅਤੇ ਮੈਨੂੰ ਉਹ ਪੇ ਕਰਦੇ ਸਨ, ਪਲੱਸ ਜਿਹੜੀ ਮੈਂ ਐਡਵਰਟਾਈਜ਼ ਰੇਡੀਓ ਵਾਸਤੇ ਉਹਦੇ 'ਚੋਂ ਕਮਿਸ਼ਨ ਮਿਲਦਾ ਸੀ। ਅੱਛਾ, ਇੰਗਲੈਂਡ ਵਿੱਚ ਤੁਸੀਂ ਰੇਡੀਓ ਸਟੇਸ਼ਨ ਚਲਾਇਆ, ਨਿਊਜ਼ ਦੇ ਪੱਤਰਕਾਰ ਰਹੇ, ਅਜੀਤ ਦੇ ਪੱਤਰਕਾਰ ਰਹੇ, ਫਿਰ ਆਸਟ੍ਰੇਲੀਆ ਆਉਣ ਦਾ ਸਬਬ ਕਿਵੇਂ ਬਣਿਆ? ਆਸਟ੍ਰੇਲੀਆ ਮੇਰੇ ਖਿਆਲ ਦੇ ਵਿੱਚ ਇਹ ਪੁਰਾਣੇ ਸੰਸਕਾਰ ਹੁੰਦੇ ਆ ਤੁਹਾਡੇ। ਹਾਂਜੀ, ਛੋਟੇ ਹੁੰਦੇ ਕਿਤੇ ਕਿਤਾਬਾਂ 'ਚ ਪੜ੍ਹਿਆ ਸੀ ਕਿ ਦੁੱਧ ਘਿਓ ਦਾ ਦੇਸ਼ ਆਸਟ੍ਰੇਲੀਆ। ਛੋਟੇ ਹੁੰਦੇ ਅਸੀਂ ਪੜ੍ਹਿਆ ਕਿਤੇ ਕਿਤਾਬਾਂ 'ਚ, ਯਾਦ ਰਹਿ ਗਿਆ। ਅਤੇ ਹਮੇਸ਼ਾ ਤਮੰਨਾ ਬਣੀ ਰਹੀ ਆਸਟ੍ਰੇਲੀਆ, ਭਾਵੇਂ ਦੁੱਧ ਘਿਓ ਤਾਂ ਉੱਥੇ ਹੀ ਮਿਲ ਜਾਂਦਾ, ਸਾਰੇ ਮੁਲਕਾਂ 'ਚ ਮਿਲ ਜਾਂਦਾ। ਹਾਂਜੀ, ਅਤੇ ਆਸਟ੍ਰੇਲੀਆ ਦੇਖਣਾ ਅਤੇ ਹਮੇਸ਼ਾ ਮੈਂ ਕਹਿਣਾ ਆਸਟ੍ਰੇਲੀਆ ਕਿਸ ਤਰ੍ਹਾਂ ਦਾ ਮੁਲਕ ਹੈ। ਅਤੇ ਮੈਂ 1985 ਦੇ ਵਿੱਚ ਮੈਂ ਅਤੇ ਮੇਰਾ ਬ੍ਰਦਰ ਲੋ ਉਹ ਕਹਿੰਦਾ ਚੱਲ ਵੀ ਆਸਟ੍ਰੇਲੀਆ ਦੇਖਣ ਚੱਲੀਏ। ਅਸੀਂ 3 ਹਫ਼ਤੇ ਲਈ ਆਸਟ੍ਰੇਲੀਆ ਆਏ। 85 ਹਾਂਜੀ। ਅਤੇ ਜਦੋਂ ਮੈਂ ਇੱਥੇ ਆਇਆ, ਮੈਂ ਬਰਮਿੰਗਮ, ਸਿਡਨੀ ਅਤੇ ਮੈਲਬਰਨ 3 ਸ਼ਹਿਰਾਂ 'ਚ ਅਸੀਂ 3 ਹਫ਼ਤੇ ਰਹੇ ਹਾਂ। 3 ਹਫ਼ਤੇ ਗਿਆ, ਇੱਥੇ ਕੋਈ ਆਦਮੀ ਹੈ ਹੀ ਨਹੀਂ ਸੀ, ਬਹੁਤ ਥੋੜ੍ਹੇ ਸੀ। ਬ੍ਰਿਸਬਨ 'ਚ ਅਜੇ ਉਹਨਾਂ ਨੇ ਗੁਰਦੁਆਰਾ ਸਾਹਿਬ ਲਿਆ ਹੀ ਸੀ ਮੇਰੇ ਖਿਆਲ, ਉਹ ਵੀ ਨਹੀਂ ਸੀ। ਹਾਂਜੀ, 85 'ਚ ਨਹੀਂ ਸੀ। ਹਾਂਜੀ, ਅਤੇ ਬਹੁਤ ਥੋੜ੍ਹੇ ਸੀ। ਅਸੀਂ ਆਏ, ਸਾਡਾ ਸੀਗਾ ਦਿਲ ਨਹੀਂ ਲੱਗਣਾ ਇੱਥੇ ਤੱਕ ਹੈ ਹੀ ਨਹੀਂ, ਕੁਛ ਵੀ ਹੈ ਨਹੀਂ। ਅਸੀਂ ਇੱਥੇ ਮੂਵ ਹੋਣਾ ਚਾਹੁੰਦੇ ਸੀ ਕਿਉਂਕਿ ਸਾਡੇ ਕੋਲ ਬ੍ਰਿਟਿਸ਼ ਪਾਸਪੋਰਟ ਸੀ। ਅਸੀਂ ਕਹਿੰਦੇ ਨਹੀਂ, ਅਤੇ ਕਿੰਨੇ ਸਾਲ ਲੰਘ ਗਏ, ਮੁੱਦੇ ਤਾਂ ਬੀਤ ਗਈਆਂ। ਅਤੇ ਫਿਰ ਇੱਕਦਮ ਮਨ 'ਚ ਖਿਆਲ ਆਇਆ ਵੀ ਮੇਰੀਆਂ ਜਿੰਨੀਆਂ ਸਿਸਟਰਸ ਨੇ, 3 ਸਿਸਟਰਸ ਨੇ, ਉਹ ਸਾਰੀਆਂ ਮੈਡੀਕਲ ਲਾਈਨ 'ਚ ਆ। ਉਹਨਾਂ ਨੇ ਕਹਿਣਾ ਸਾਡੇ ਇੱਕ ਡਾਕਟਰ ਆਸਟ੍ਰੇਲੀਆ ਗਿਆ, ਸਾਡੇ ਇੱਕ ਨਰਸ ਆਸਟ੍ਰੇਲੀਆ ਗਿਆ। ਮੈਂ ਵੀ ਵਾਈਫ ਨੂੰ ਕਿਹਾ ਵੀ ਆਪਾਂ ਵੀ ਆਸਟ੍ਰੇਲੀਆ ਚਲੀਏ। ਅਸੀਂ ਉੱਥੇ ਇੱਕ ਏਜੰਟ ਪਤਾ ਕੀਤਾ, ਉੱਥੇ ਜਿਹੜਾ ਮਾਈਗ੍ਰੇਸ਼ਨ ਏਜੰਟ ਸੀ, ਉਹਨਾਂ ਦੀ ਇੰਪਲੋਇਮੈਂਟ ਏਜੰਸੀ ਸੀ। ਉਹਨਾਂ ਨੇ
ਨਾਲੇ ਵਾਈਫ ਨੂੰ ਜੋਬ ਲੱਭ ਦਿੱਤੀ, ਨਾਲੇ ਸਾਨੂੰ ਵੀਜ਼ਾ ਲਿਆ ਤੇ 100 ਪਾਉਂਡ ਲਿਆ ਸਿਰਫ 100 ਪਾਉਂਡ ਉਹਨਾਂ ਨੇ ਚਾਰਜ ਕੀਤਾ। ਨਾਲ ਹੀ ਜੋਬ ਲੈਤੀ ਵਿੱਚੇ ਜੋਬ ਜੋ ਸਾਰਾ ਕੁਝ ਲੈ ਕੇ। ਤੁਹਾਡੀ ਵਾਈਫ ਨਰਸ ਨੇ ਨਾ? ਹਾਂ, ਉਦੋਂ ਛੋਟੀ ਸੀ, ਅੱਜ ਵੀ ਛੋਟੀ। ਸਾਰੀ ਉਹਨਾਂ ਜੋਬ ਮਿਲ ਗਈ ਤੇ ਹਜੇ ਤੱਕ ਉੱਥੇ ਹੀ ਕੰਮ ਕਰਦੇ ਆ, ਉਸੇ ਥਾਂ ਹੀ 15-16 ਸਾਲ ਹੋ ਗਏ ਹੋ। ਸੋ ਪਹਿਲਾਂ ਤੁਸੀਂ ਹੌਲੀਡੇ ਕਰਨ ਆਏ, ਹਾਂਜੀ, ਤੁਹਾਨੂੰ ਬਹੁਤ ਚੰਗਾ ਲੱਗਾ ਕਿਉਂਕਿ ਆਬਾਦੀ ਹੈ ਨਹੀਂ ਸੀ ਪੰਜਾਬੀਆਂ ਦੀ ਖਾਸ ਕਰਕੇ। ਤੁਸੀਂ ਵਾਪਸ ਜਾਂਦੇ ਆ, ਫਿਰ ਦੂਜਿਆਂ ਦੀ ਗੱਲਾਂ ਸੁਣੀਆਂ, ਫਿਰ ਦਿਲ 'ਚ ਬਾਲ ਉੱਠਿਆ ਔਰ ਫਿਰ ਤੁਸੀਂ ਬ੍ਰਿਸਬਨ ਆ ਗਏ। ਫਿਰ ਤੁਹਾਡਾ ਤੋਂ ਜਿਹੜਾ ਫੈਸਲਾ ਸੀ ਬ੍ਰਿਸਬਨ ਆਉਣ ਦਾ, ਠੀਕ ਰਿਹਾ? ਬ੍ਰਿਸਬਨ ਦਾ ਫੈਸਲਾ ਇਸ ਸੀ ਕਿ ਬੌਰ ਡੈਜ਼ਰਟ ਸਾਨੂੰ ਉੱਥੇ ਰਹਿਣ ਵਾਸਤੇ ਜਗ੍ਹਾ ਮਿਲੀ ਤੇ ਵਾਈਫ ਨੂੰ ਉੱਥੇ ਕੰਮ ਮਿਲਿਆ, ਸੋ ਉੱਥੇ ਰਹਿਣਾ ਪਿਆ। ਉਹ ਤਕਰੀਬਨ ਟਾਊਨ ਇਸ ਤਰ੍ਹਾਂ ਦਾ, ਉੱਥੇ ਆਪਣੇ ਪੰਜਾਬੀ ਤਾਂ ਇੰਡੀਅਨ ਹੀ ਹੈ ਨਹੀਂ ਕੋਈ ਵੀ, ਤੇ ਅਸੀਂ ਕਿਹਾ ਵੀ ਦਿਲ ਨਹੀਂ ਲੱਗਦਾ। ਪਹਿਲਾਂ ਜਦੋਂ ਅਸੀਂ ਆਏ ਤੇ ਅਸੀਂ ਕਿਹਾ ਨਾ ਇੱਥੇ ਸਾਗ ਮਿਲਦਾ, ਨਾ ਇੱਥੇ ਹਰੀਆਂ ਮਿਰਚਾਂ, ਇੱਥੇ ਕਿੱਦਾਂ ਗੁਜ਼ਾਰਾ ਹੋਊਗਾ। ਫਿਰ ਹੌਲੀ ਲੱਗਿਆ। ਕਿਹੜੇ ਸਾਲ ਦੀ ਗੱਲ ਹੈ ਇਹ? ਜਦੋਂ ਅਸੀਂ ਆਏ 2009 'ਚ। ਫਿਰ ਅਸੀਂ ਹੌਲੀ ਚਾਈਨੀਜ਼ ਸੁਪਰਮਾਰਕੀਟ ਲੱਭੀ, ਹੌਲੀ ਪਤਾ ਲੱਗਣ ਲੱਗਿਆ ਤੇ ਸ਼ਾਪਸ ਵੀ ਇੱਥੇ ਬਹੁਤ ਘੱਟ ਸਨ, ਇੱਕ ਦੋ ਹੀ ਦੁਕਾਨਾਂ ਸੀ। ਪਰ ਤੁਸੀਂ ਰਹਿੰਦੇ ਵੀ ਕੰਟਰੀ ਸਾਈਡ ਸੀ ਨਾ? ਹਾਂਜੀ, ਇਸ ਕਰਕੇ ਪਤਾ ਨਹੀਂ ਸੀ ਲੱਗਿਆ। ਫਿਰ ਹੌਲੀ ਅਸੀਂ ਸਾਰੇ ਫਿਰ ਘੁੰਮਦੇ ਫਿਰਦੇ ਰਹੇ ਵੀ ਘਰ ਲੈਣਾ, ਕਿਉਂਕਿ ਉਹ ਕਿਰਾਏ 'ਤੇ ਮੈਂ ਰਹਿੰਦਾ ਸੀ, ਉੱਥੇ 3 ਸਾਲ ਕਿਰਾਏ 'ਤੇ ਰਿਹਾ ਬੌਰ ਡੈਜ਼ਰਟ। ਫਿਰ ਅਸੀਂ ਘਰ ਸਾਰੇ ਇੱਕ ਜਗ੍ਹਾ ਦੇਖਦੇ ਰਹੇ। ਉੱਥੇ ਬ੍ਰਿਸਬਨ ਦੇ ਵਿੱਚ ਜਿੱਥੇ ਵੀ ਅਸੀਂ ਘਰ ਦੇਖਦੇ ਸੀ, ਉਹ ਇੰਗਲੈਂਡ ਵਾਂਗੂ ਛੋਟੇ ਘਰ ਸੀ। ਮੈਂ ਸੋਚਦਾ ਸੀ ਖੁੱਲ੍ਹਾ ਵੱਡਾ ਘਰ ਹੋਵੇ, ਇੰਡੀਆ, ਹਾਂ ਉਹ ਇੰਗਲੈਂਡ ਵਾਂਗੂ ਖੁੱਲ੍ਹਾ ਹੋਵੇ, ਇੰਡੀਆ ਵਾਂਗੂ ਹੋਵੇ। ਹਾਂਜੀ, ਤੇ ਇੰਗਲੈਂਡ ਵਾਂਗੂ ਛੋਟੇ ਘਰ ਨੇ ਸੀਗਾ, ਵੱਡਾ ਹੋਵੇ। ਕਦੇ ਉਹ ਜਦੋਂ ਤੁਸੀਂ ਇੰਗਲੈਂਡ ਹੁੰਦੇ ਹੋ ਤਾਂ ਇੱਧਰ ਨੂੰ ਵਧਾ ਲਓ, ਉੱਧਰ ਨੂੰ ਵਧਾ ਲਓ, ਕਿਚਨ ਬਣਾ ਲਓ, ਬਾਥਰੂਮ ਬਣਾ ਲਓ। ਸੋ ਅਸੀਂ ਫਿਰ ਕਾਫੀ ਦੇਖਦੇ ਰਹੇ। ਇਹ ਤਕਰੀਬਨ 20 ਕਿਲੋਮੀਟਰ ਮੈਨੂੰ ਬੌਰ ਡੈਜ਼ਰਟ ਤੋਂ ਜੰਬੂਵਾ ਇਹ ਵੱਡਾ ਘਰ ਮਿਲਿਆ, ਤਕਰੀਬਨ 2 ਏਕੜ ਦੀ ਜਗ੍ਹਾ, ਜਿਵੇਂ ਤੁਸੀਂ ਦੇਖੀ ਆ। ਸਵਿਮਿੰਗ ਪੂਲ ਹੈ ਤੇ ਕਾਰਾਂ ਵੀ 20-25 ਖੜੀਆਂ ਹੋ ਸਕਦੀਆਂ ਨੇ, ਬਹੁਤ ਖੁੱਲ੍ਹੀ ਜਗ੍ਹਾ ਤੇ ਮਨ ਪਸੰਦ ਆ ਗਿਆ। ਤੇ ਹੁਣ ਮੈਂ ਇੱਥੇ ਪਿਛਲੇ 16-17 ਸਾਲ ਤੋਂ ਇੱਥੇ ਰਹਿ ਰਿਹਾ। ਦਲਵੀਰ ਜੀ, ਤੁਸੀਂ ਇੱਥੇ ਆਣ ਕੇ ਵੀ ਕਾਫੀ ਉਦਮ ਕਰਦੇ ਰਹੇ ਹੋ। ਤੁਸੀਂ ਇੰਡੋਜ਼ ਅਕੈਡਮੀ, ਸਿਹਤ ਅਕੈਡਮੀ ਦੇ ਮੈਂਬਰ ਵੀ ਰਹੇ ਹੋ, ਹੈ ਵੀ ਹੋ, ਅਤੇ ਤੁਸੀਂ ਕਵੀ ਦਰਬਾਰਾਂ ਵਿੱਚ ਵੀ ਹਿੱਸਾ ਲੈਂਦੇ ਹੋ, ਗੁਰੂ ਘਰ ਦੇ ਵਿੱਚ ਵੀ ਸੇਵਾ ਨਿਭਾਉਂਦੇ ਹੋ, ਔਰ ਤੁਸੀਂ JP ਵੀ ਹੋ। ਜੀ, JP ਦੀ ਗੱਲ ਆਪਾਂ ਬਾਅਦ ਵਿੱਚ ਕਰਾਂਗੇ। ਗੱਲ ਇਸ ਤਰ੍ਹਾਂ ਕਿ ਜਦੋਂ ਮੈਂ ਆਇਆ ਤੇ ਮੈਨੂੰ ਅਜਿਹੇ ਲੋਕਾਂ ਦੀ ਭਾਲ ਸੀ ਜਿਹੜੇ ਸਾਹਿਤਕ ਰੁਚੀਆਂ ਰੱਖਦੇ ਹੋਣ ਤੇ ਪੰਜਾਬੀ ਸਾਹਿਤ ਦੇ ਨਾਲ ਪਿਆਰ ਕਰਦੇ ਹੋਣ। ਤੇ ਉਸ ਵਿੱਚ ਬਹੁਤ ਸਾਰੇ ਸੱਜਣ ਮਿਲੇ ਤੁਹਾਡੇ ਵਰਗੇ, ਜਿਹੜੇ ਮੀਡੀਆ ਦੇ ਨਾਲ ਵੀ ਰਿਲੇਟਡ ਸੀ, ਹੋਰ ਵੀ ਸੱਜਣ ਮਿਲੇ ਇਸ ਤਰ੍ਹਾਂ, ਕਿਉਂਕਿ ਤੁਹਾਡੀਆਂ ਕੁਝ ਤਰੰਗਾਂ ਹੁੰਦੀਆਂ ਤੁਹਾਡੇ 'ਚੋਂ ਜਿਹੜੀਆਂ ਨਿਕਲਦੀਆਂ, ਜਿਹੜੇ ਦੂਸਰੇ ਆਦਮੀ ਤੋਂ ਉਹਨਾਂ ਦੇ ਵੀ ਨਿਕਲਦੀਆਂ ਨੇ, ਤੇ ਉਹ ਤਰੰਗਾਂ ਤੁਹਾਡੀਆਂ ਆਪਸ ਵਿੱਚ ਮਿਲਦੀਆਂ ਨੇ, ਤੇ ਇਸੇ ਕਰਕੇ ਤੁਹਾਡਾ ਉਹਨਾਂ ਦੇ ਨਾਲ ਮੇਲ ਮਿਲਾਪ ਵੱਧਦਾ। ਸੋ ਇਸ ਕਰਕੇ ਮੇਰੇ ਨਾਲ ਉਸ ਤਰ੍ਹਾਂ ਦੇ ਬੰਦੇ ਜੁੜਦੇ ਰਹੇ, ਅਸੀਂ ਮਿਲਦੇ ਰਹੇ। ਕੁਝ ਸਾਹਿਤ ਸਮਾਗਮ ਹੋਏ ਆ, ਲਗਾਤਾਰ ਹੁੰਦੇ ਰਹੇ। ਤੇ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟ੍ਰੇਲੀਆ ਦੀ ਸੰਸਥਾ ਅਸੀਂ ਸਥਾਪਿਤ ਕੀਤੀ, ਸਰਵਿਸ ਉਹੀ ਨੇ, ਤੇ ਅਸੀਂ ਸਾਰਿਆਂ ਨੇ ਰਲ ਕੇ, ਬਹੁਤ ਸਾਰਿਆਂ ਨੇ, ਤੇ ਜਿਸ ਨੂੰ 5 ਸਾਲ ਹੋ ਚੁੱਕੇ ਨੇ। ਅਸੀਂ ਸੋਵਨੀਅਰ ਕੱਢਿਆ, ਹੁਣ 10 ਸਾਲ ਹੋ ਗਏ ਨੇ, ਤੇ ਹੁਣ 10 ਸਾਲ ਦਾ ਸੋਵਨੀਅਰ ਕੱਢ ਰਹੇ ਹਾਂ। ਤੇ ਜਦੋਂ 5 ਸਾਲ ਹੋ ਗਏ ਸਨ, $83,000 ਅਸੀਂ ਸਾਰਿਆਂ ਨੇ ਇਕੱਠਾ ਕਰਕੇ ਆਪਣੇ ਕੋਲੋਂ ਖਰਚਿਆ। ਤੇ ਉਸ ਵਿੱਚ ਤਕਰੀਬਨ 100 ਤੋਂ ਉੱਪਰ ਮਹਿਮਾਨ, ਜਿਹੜੇ ਇੰਡੀਆ, ਪਾਕਿਸਤਾਨ, ਜਿੱਥੇ ਵੀ ਉਹ ਰਹਿੰਦੇ ਨੇ, ਪੰਜਾਬ ਤੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਨੇ, ਸਾਨੂੰ ਜਦੋਂ ਵੀ ਉਹਨਾਂ ਦਾ ਪਤਾ ਲੱਗਦਾ ਅਸੀਂ ਆਪਣੇ ਕੋਲੇ ਸੱਦਦੇ ਹਾਂ, ਉਹਨਾਂ ਨੂੰ ਆਪਣਾ ਸ਼ਹਿਰ ਦਿਖਾਉਂਦੇ ਹਾਂ ਤੇ ਆਪਣੀ ਸੰਸਥਾ ਬਾਰੇ ਦੱਸਦੇ ਹਾਂ, ਅਤੇ ਦੱਸਦੇ ਹਾਂ ਕਿ ਅਸੀਂ ਕੀ ਕੁਝ ਇੱਥੇ ਕਰ ਰਹੇ ਹਾਂ। ਤੇ ਜਾ ਕੇ ਬੜੇ ਖੁਸ਼ ਹੁੰਦੇ ਆ। ਇੰਡੀਆ ਦੱਸਦੇ ਆ, ਜਿੱਥੇ ਵੀ ਵਾਪਸ ਜਾਂਦੇ ਆ ਉਹ ਦੱਸਦੇ ਆ ਆਸਟ੍ਰੇਲੀਆ 'ਚ ਇੰਨਾ ਕੁਝ ਹੋ ਰਿਹਾ। ਤੇ ਆਸਟ੍ਰੇਲੀਆ ਦੇ ਵਿੱਚ ਬ੍ਰਿਸਬਨ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਸਾਹਿਤਕ ਗਤੀਆਂ ਵਿਧੀਆਂ ਦਾ ਕੇਂਦਰ ਰਿਹਾ। ਤੁਸੀਂ ਲਾਇਬ੍ਰੇਰੀ ਵੀ ਚਲਾ ਰਹੇ ਹੋ? ਹਾਂਜੀ, ਉੱਥੋਂ ਆ ਕੇ ਫਿਰ ਗੁਰਦੁਆਰਾ ਸਾਹਿਬ ਨੇ ਕਿਹਾ ਕਿ ਅਸੀਂ ਇੱਥੇ ਇੱਕ ਲਾਇਬ੍ਰੇਰੀ ਬਣਾਉਣੀ ਚਾਹੁੰਦੇ ਹਾਂ, ਪਰ ਜਿਸ ਬੰਦੇ ਨੂੰ ਵੀ ਅਸੀਂ ਲੱਭਦੇ ਹਾਂ ਤੇ ਢੂੰਡਦੇ ਹਾਂ, ਤੇ ਉਹ ਬੰਦੇ ਨੂੰ ਅਸੀਂ ਲੱਭਦੇ ਹਾਂ ਕਿ ਜਿਸ ਨੂੰ ਕਿਤਾਬਾਂ ਦਾ ਪਤਾ ਹੋਵੇ। ਸੋ ਇਹ ਡਿਊਟੀ ਤੈਨੂੰ ਦਿੰਦੇ ਹਾਂ। ਤੇ ਮੈਨੂੰ 2-3 ਮਹੀਨੇ ਲੱਗੇ ਇੰਡੀਆ ਤੋਂ ਜਾ ਕੇ, ਬਹੁਤ ਸਾਰੇ ਪਬਲਿਸ਼ਰਾਂ ਕੋਲੋਂ ਜਾ ਕੇ ਅਸੀਂ ਤਕਰੀਬਨ 3-4 ਲੱਖ ਰੁਪਈਏ ਦੀਆਂ ਕਿਤਾਬਾਂ ਖਰੀਦ ਕੇ ਲਿਆਂਦੀਆਂ, ਤੇ ਉੱਥੇ ਇੱਥੇ ਲਾਇਬ੍ਰੇਰੀ ਐਸਟੈਬਲਿਸ਼ ਕੀਤੀ। ਤੇ ਜਿਹੜੇ ਪੈਸੇ ਮੈਨੂੰ ਗੁਰਦੁਆਰਾ ਸਾਹਿਬ ਨੇ ਉਸ ਵੇਲੇ ਦਿੱਤੇ, ਚੰਗਾ ਲੱਗਿਆ। ਤੇ ਮੇਰੇ ਕੋਲ, ਕਿਉਂਕਿ ਮੇਰੇ ਕੋਲ ਆਪਣੀ ਘਰ ਦੀ ਲਾਇਬ੍ਰੇਰੀ, ਮੈਂ ਵੇਖਦਾ ਸੀ ਪਿੱਛੇ ਕਿਤਾਬਾਂ ਬਹੁਤ ਤੁਹਾਡੇ ਕੋਲ ਆ, ਤੇ ਕਿਤਾਬਾਂ ਤੁਹਾਨੂੰ ਪੜ੍ਹਨ ਨੂੰ ਟਾਈਮ ਮਿਲ ਜਾਂਦਾ? ਕਿਤਾਬਾਂ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਅੱਛਾ। ਮੈਂ ਜਦੋਂ ਵੀ ਮੇਰੇ ਕੋਲ ਟਾਈਮ ਹੁੰਦਾ ਦੇਖਦਾ ਰਹਿੰਦਾ, ਕੋਈ ਵੀ ਕਿਤਾਬ ਕੱਢ ਕੇ ਪੜ੍ਹਨ ਲੱਗ ਜਾਂਦਾ ਬੈਠ ਕੇ। ਤੇ ਉਹ ਸਾਹਮਣੇ TV ਲੱਗਿਆ, ਉਸ ਤੋਂ ਖਬਰਾਂ ਪੜ੍ਹ ਲਈਦੀਆਂ, ਨਿਊਜ਼ ਪੜ੍ਹ ਲਈਦੀਆਂ। ਮੈਂ ਕਿਤਾਬਾਂ ਤੋਂ ਬਿਨਾਂ ਰਹਿ ਨਹੀਂ ਸਕਦਾ। ਅਸੀਂ ਬਾਹਰ ਸ਼ਾਪਿੰਗ ਕਰਨ ਵੀ ਜਾਈਏ ਜਾਂ ਉੱਥੇ ਸਾਊਥ ਹਾਲ ਵੀ ਸ਼ਾਪਿੰਗ ਕਿਤੇ ਕਰਨ ਜਾਂਦੇ, ਤੇ ਵਾਈਫ ਨੂੰ ਪਤਾ ਹੋਵੇ ਜੇ ਉਹਨੂੰ ਲੱਭਣਾ ਹੋਵੇ ਤਾਂ ਕਿਤੇ ਨਹੀਂ, ਕਿਤਾਬਾਂ ਦੀ ਦੁਕਾਨ 'ਤੇ ਲੱਭਣਾ। ਕਦੀ ਜ਼ਿੰਦਗੀ 'ਚ ਤੁਹਾਡੇ ਇਹੋ ਜਿਹਾ ਦਿਨ ਆਇਆ ਕਿ ਜਦੋਂ ਤੁਸੀਂ ਸੋਚਿਆ ਯਾਰ
ਬੜੇ ਚੰਗੇ ਭਲੇ ਸੀ, ਇੰਗਲੈਂਡ ਆਸਟ੍ਰੇਲੀਆ ਆ ਗਏ, ਨਾ ਕੋਈ ਕੰਮ ਨਾ ਕਾਰ, ਕੀ ਕਰਨਾ ਸੀ ਇੱਥੇ, ਉੱਥੇ ਚੰਗੇ ਰਹਿਣਾ ਸੀ, ਇੱਦਾਂ ਦਾ ਖਿਆਲ ਆਇਆ ਤੁਹਾਡੇ ਮਨ 'ਚ? ਮੈਨੂੰ ਮੇਰੇ ਦੋਸਤ ਉੱਥੇ ਬਹੁਤ ਕਹਿੰਦੇ ਹੁੰਦੇ ਆ ਕਿ ਸਾਨੂੰ ਤੇਰੀ ਘਾਟ ਇੱਥੇ ਬਹੁਤ ਮਹਿਸੂਸ ਹੋਈ ਹੈ ਤੇਰੇ ਹੁੰਦਿਆਂ। ਤੇ ਮੈਂ ਪੁੱਛਦਾ ਹੁੰਦਾ ਵੀ ਉਹ ਕੁਝ ਸੱਭਿਆਚਾਰਕ ਮੇਲੇ, ਕੁਝ ਕਵੀ ਦਰਬਾਰ, ਉਹ ਕਹਿੰਦੇ ਜਦੋਂ ਦਾ ਤੂੰ ਚਲਿਆ ਗਿਆ ਉਹ ਬਹੁਤ ਘਟ ਗਏ। ਲੱਗਦੇ ਤਾਂ ਹੈਗੇ ਆ ਪਰ ਬਹੁਤ ਘਟ ਗਏ, ਕਿਉਂਕਿ ਲੋਕਾਂ 'ਚ ਉਹਨਾਂ ਦਾ ਉਤਸ਼ਾਹ ਨਹੀਂ ਜਿੰਨਾ ਤੂੰ ਭੱਜ ਨੱਠ ਕਰਕੇ ਸਾਰਿਆਂ ਨੂੰ ਸੱਦ ਲੈਂਦਾ ਸੀ, ਉਸ ਤਰ੍ਹਾਂ ਦੇ ਰਿਹਾ ਨਹੀਂ। ਬਾਕੀ ਤਾਂ ਵੀ ਮੈਂ ਗੱਲ ਹੋਰ ਵੀ ਦੇਖੀ ਆ, ਜਦੋਂ ਪਿਛਲੀ ਗੱਲ ਕਰਦੇ ਨਾ ਆਪਾਂ, ਜੇ ਪਿਛਲਾ ਸਮਾਂ ਜਿਹਨੂੰ ਗੋਰੇ ਨਸਟਾਲਜੀਆ ਕਹਿ ਦਿੰਦੇ ਆ, ਕਈ ਵਾਰ ਇੱਦਾਂ ਉਦੋਂ ਆਪਣੇ ਕੋਲ ਸਮਾਂ ਵੱਖਰਾ ਸੀ, ਲੋਕਾਂ ਕੋਲ ਟਾਈਮ ਜ਼ਿਆਦਾ ਸੀ। ਫਿਰ 90s ਦਾ ਸਮਾਂ ਆਇਆ ਜਾਂ 2000 ਦਾ ਸਮਾਂ ਆਇਆ, ਲੋਕਾਂ ਦੀ ਇੱਕ ਭੱਜ ਦੌੜ ਮਚ ਗਈ ਕਿ ਮੇਰੇ ਤੋਂ ਇਹ ਘਰ ਹੋਣਾ ਚਾਹੀਦਾ, ਉਹ ਕੋਈ 2 ਆ, ਮੇਰੇ ਕੋਲ 3 ਹੋਣੇ ਚਾਹੀਦੇ ਆ, ਮੈਂ ਬਿਜ਼ਨਸ ਵੱਡਾ ਕਰਨਾ। ਇਸ ਭੱਜ ਦੌੜ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਜਦੋਂ ਆਪਣਾ ਜਿਹੜਾ ਸਾਡਾ ਮਿਲਣ ਜੋਣ ਸੀ, ਜਿਹੜਾ ਬਹਿਣ ਉੱਠਣ ਦਾ ਸਾਡਾ ਸਮਾਂ ਸੀਗਾ, ਉਹ ਅਸੀਂ ਗਵਾ ਬੈਠੇ। ਸਾਨੂੰ ਲੱਗਦਾ? ਬਿਲਕੁਲ ਜੀ, ਬਿਲਕੁਲ। ਮੇਰੇ ਕੋਲ ਜਿਸ ਤਰ੍ਹਾਂ ਉੱਥੇ ਸਾਡੇ ਕੋਲ 2 ਘਰ ਸੀ ਜਿਹੜੇ ਇੱਕ ਪੇਡ ਸੀ। ਮੇਰੇ ਕੋਲ ਮੈਂ ਰੇਡੀਓ ਸਟੇਸ਼ਨ ਤੇ ਫੁੱਲ ਟਾਈਮ ਕੰਮ ਕਰਦਾ ਸੀ, ਕੰਪਨੀ ਦੀ ਕਾਰ ਸੀ, ਵਾਈਫ ਕੋਲ ਬੜੀ ਵਧੀਆ ਜਬਰ ਸੀ, ਤੇ ਉੱਥੇ ਲੋਕ ਮਾਣ ਸਨਮਾਨ ਬਹੁਤ ਦਿੰਦੇ ਸਨ, ਲੋਕਾਂ 'ਚ ਮਾਣ ਸਨਮਾਨ ਹੈ ਵੀ ਬਹੁਤ ਸੀ। ਤੇ ਮੈਨੂੰ ਕੰਮ ਕਰਨ 7 ਦਿਨ ਮੈਂ ਭੱਜਿਆ ਫਿਰਦਾ ਰਹਿੰਦਾ ਸੀ, ਥੱਕਦਾ ਨਹੀਂ ਸੀ ਕਦੇ। ਤੇ ਇੱਥੇ ਆ ਕੇ ਥੋੜ੍ਹਾ ਮਹਿਸੂਸ ਹੋਇਆ ਵੀ ਘਟ ਗਿਆ, ਪਰ ਇੱਥੇ ਵੀ ਹੁਣ ਕਾਫੀ ਜਿੰਨਾ ਤੁਸੀਂ ਕਰ ਸਕਦੇ ਕਰ। ਹਾਂਜੀ, ਕਰੀਦਾ ਜਿੰਨਾ ਕੁ ਹੁੰਦਾ। ਬਾਕੀ ਤੁਹਾਡੇ ਬ੍ਰਦਰ ਲੋ ਮੈਨੂੰ ਯਾਦ ਇੱਥੇ ਆਈ ਸੀ ਇੱਕ ਵਾਰ। ਹਾਂਜੀ, ਉਹ ਰਹਿ ਨਹੀਂ ਇੱਥੇ। ਹਾਂਜੀ, ਉਹ ਬ੍ਰਦਰ ਲੋ ਉਹਨਾਂ ਦਾ ਫਿਰ ਇੱਥੇ ਦਿਲ ਨਹੀਂ ਲੱਗਿਆ ਤੇ ਉੱਥੇ ਚਲੇ ਗਏ। ਪਰਮਜੀਤ ਸਿੰਘ, ਤੁਸੀਂ ਉਹਨਾਂ ਦੀ ਗੱਲ, ਤੇ ਪਿੱਛੇ ਜੇ ਉਹਨਾਂ ਦੀ ਡੈਥ ਹੋ ਗਈ ਕਿਉਂਕਿ ਬਹੁਤ ਠੀਕ ਨਹੀਂ ਸੀ। ਤੇ ਉਹਨਾਂ ਦਾ ਬਹੁਤ ਸਾਰਾ ਇਹ ਮੈਂ ਹੁਣ ਅਪ੍ਰੈਲ ਦੇ ਵਿੱਚ ਜਾ ਕੇ ਆਇਆ ਫਿਰ ਹੁਣ ਦੀ ਗੱਲ ਹੈ। ਹਾਂਜੀ, ਬਹੁਤ ਬਹੁਤ ਅਫਸੋਸ ਹੈ ਜੀ। ਸੋ ਹਰ ਇੱਕ ਨੇ ਚਲੇ ਜਾਣਾ, ਪਰਮਾਤਮਾ ਦੇ ਰੰਗ। ਹਾਂਜੀ, ਬੰਦੇ ਦੇ ਰੰਗ ਨੇ ਜੀ। ਹਾਂਜੀ, ਤੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਕਹਿੰਦਾ ਹੁੰਦਾ ਕਿ ਜਿੰਨੀਆਂ ਮੇਰੀਆਂ ਕਿਤਾਬਾਂ ਨੇ ਸਾਰੀਆਂ ਇੰਡੋਜ਼ ਦੀ ਲਾਇਬ੍ਰੇਰੀ ਨੂੰ ਦੇ ਦਿਓ, ਕਿਉਂਕਿ ਸਾਡੇ ਘਰ 'ਚ ਕਿਸੇ ਨੂੰ ਸ਼ੌਕ ਨਹੀਂ ਕਿਤਾਬਾਂ ਪੜ੍ਹਨ ਦਾ, ਘਰ 'ਚ ਕਿਸੇ ਨੂੰ ਹੀ ਹੁੰਦਾ। ਤੇ ਮੈਂ ਤਾਂ ਜਿੱਥੋਂ ਕਿਤਾਬ ਮਿਲੇ, ਜਦੋਂ ਮੈਂ ਇੰਡੀਆ ਜਾਣਾ ਤੇ ਮੇਰਾ ਸੂਟਕੇਸ ਆਉਂਦੇ ਹੋਏ ਕਿਤਾਬਾਂ ਦਾ ਹੀ ਭਰਿਆ ਹੁੰਦਾ, ਉੱਥੋਂ ਪਾਰਸਲ ਵੀ ਕਰਦਾ। ਮੈਂ ਇੰਗਲੈਂਡ ਵੀ ਜਾਂਦਾ, ਉੱਥੇ ਵੀ ਅਜੇ 20 ਕਿਲੋ ਕਿਤਾਬਾਂ ਪਈਆਂ ਨੇ ਮੇਰੀਆਂ। ਅੱਛਾ, ਹਾਂਜੀ, ਉਹ ਵੀ ਆਉਣੀਆਂ ਨੇ ਜਦੋਂ ਮੈਂ ਲੈ ਕੇ ਆਉਣੀਆਂ ਨੇ। ਹਾਂਜੀ, ਉੱਥੋਂ ਰਾਈਟਰ, ਲੇਖਕ ਬਹੁਤ ਸਾਰੇ ਦੇ ਦਿੰਦੇ ਨੇ, ਤੇ ਮੈਨੂੰ ਆਪ ਵੀ ਪੜ੍ਹਨ ਦਾ ਬਹੁਤ ਸਾਰਾ ਸ਼ੌਕ ਹੈ। ਤੇ ਮੇਰੇ ਖਿਆਲ ਵਿੱਚ ਹਰੇਕ ਨੂੰ ਘਰ ਵਿੱਚ ਛੋਟੀ ਜਿਹੀ ਲਾਇਬ੍ਰੇਰੀ ਜ਼ਰੂਰ ਬਣਾਉਣੀ ਚਾਹੀਦੀ ਹੈ, ਪੰਜਾਬੀ ਦੀ ਤੇ ਅੰਗਰੇਜ਼ੀ ਦੀ। ਕਿਤਾਬਾਂ ਪੜ੍ਹੋ, ਕਿਤਾਬਾਂ ਦੇ ਨਾਲ ਜੁੜੋ, ਇਹ ਬਹੁਤ ਜ਼ਰੂਰੀ ਹੈ ਜੀ। ਕਿਤਾਬ ਦੇ ਨਾਲ ਤੁਹਾਡਾ ਨੌਲੇਜ ਵੱਧਦਾ। ਅੱਜ ਕੱਲ੍ਹ ਲੋਕੀ ਇੰਟਰਨੈਟ 'ਤੇ ਜਾ ਵੜੇ ਆ, ਤੇ ਇੰਟਰਨੈਟ 'ਤੇ ਜਿਹੜੀ ਵੀ ਇਨਫੋਰਮੇਸ਼ਨ ਹੈ ਨਾ, ਉਹ ਸਾਰੀ ਸਹੀ ਨਹੀਂ ਹੈ। ਬਿਲਕੁਲ ਜੀ, ਜੋ ਕਿਸੇ ਦਿਲ ਕਰਦਾ ਵਿੱਚ ਲਿਖ ਦਿੰਦਾ। ਕਿਤਾਬਾਂ ਦੇ ਵਿੱਚ ਜੋ ਲਿਖਿਆ ਹੈ ਐਟਲੀਸਟ ਤੁਹਾਨੂੰ ਇੰਨਾ ਪਤਾ ਆ ਕਿ ਉਹ ਸਹੀ ਆ। ਬਿਲਕੁਲ ਜੀ, ਇੰਟਰਨੈਟ ਨੇ ਜਿੱਥੇ ਸਾਡੇ ਲਈ ਬਹੁਤ ਸਾਰੇ ਫਾਇਦੇ ਕੀਤੇ ਨੇ, ਉੱਥੇ ਨੁਕਸਾਨ ਇਹ ਵੀ ਕੀਤਾ ਕਿ ਹਰ ਵੇਲੇ ਹੀ ਅਸੀਂ ਟੈਲੀਫੋਨ ਦੇ ਨਾਲ ਜੁੜੇ ਰਹਿੰਦੇ ਹਾਂ, ਫੋਨ ਦੇ ਨਾਲ ਜੁੜੇ ਰਹਿੰਦੇ ਹਾਂ। ਕਿਤਾਬ ਚੱਕਣੀ, ਪੜ੍ਹਨੀ, ਉਹਦਾ ਅਲੱਗ ਸਵਾਦ ਹੈ। ਹਾਂਜੀ, ਹੁਣ ਮੈਨੂੰ ਇੱਦਾਂ ਲੱਗਦਾ ਕਿ ਜਿਹੜਾ ਕਿਤਾਬਾਂ ਦਾ ਸਮਾਂ ਸੀ ਨਾ, ਉਹ ਇੰਟਰਨੈਟ ਲੈ ਲਿਆ ਸਾਡਾ ਜੀ। ਕੋਈ ਯਾਰ ਮਿੱਤਰ, ਦੋਸਤ, ਪਰਿਵਾਰ ਮੈਂਬਰ ਆਇਆ ਹੁੰਦਾ, ਜੋ ਦੇਖਦੇ ਆ ਨਿਆਣੇ, ਸਪੈਸ਼ਲੀ ਨਿਆਣੇ ਦੇਖਦੇ ਆ, ਦੋਨੇ ਇੱਕੋ ਸੋਫੇ 'ਤੇ ਬੈਠੇ ਹੁੰਦੇ ਆ, ਇੱਕ ਤਾਂ ਇੱਧਰ ਨੂੰ ਮੂੰਹ ਫੜ ਕੇ ਬੈਠਾ ਟੈਲੀਫੋਨ, ਦੂਜਾ ਇੱਧਰ ਨੂੰ ਲੈ ਕੇ ਬੈਠਾ, ਕੋਈ ਕਮਿਊਨੀਕੇਸ਼ਨ ਹੈ ਨਹੀਂ ਉਹਨਾਂ ਦੀ। ਮੈਂ ਲੁਧਿਆਣੇ ਤੋਂ ਕਿਤਾਬਾਂ ਖਰੀਦਣ ਗਿਆ, ਤੇ ਮੈਂ ਜਿਹੜੀ ਚੰਗੀ ਕਿਤਾਬ ਉਹਦੇ 'ਚ ਕਹਿਣਾ 5 ਕਾਪੀਆਂ ਦੇ ਦੇ ਜੀ, 5 ਕਾਪੀਆਂ ਦੇ ਦੇ। ਮੇਰੇ ਨਾਲ ਬੰਦਾ ਜਿਹੜਾ ਗਿਆ ਸੀ, ਕਹਿੰਦਾ ਤੁਸੀਂ ਉਸ ਤਰ੍ਹਾਂ ਕਹਿੰਦੇ ਸਾਡੇ ਕੋਲ ਪੜ੍ਹਨ ਨੂੰ ਟਾਈਮ ਨਹੀਂ, ਸਾਡੇ ਕੋਲ ਟਾਈਮ ਨਹੀਂ, ਤੂੰ ਇੱਦਾਂ ਕਿੱਦਾਂ 5 ਲੈ ਰਹੇ ਹੋ? ਤੇ ਨਾਲੇ ਦੁਕਾਨ ਵਾਲੇ ਨੂੰ ਕਹਿੰਦੇ 5 ਤੂੰ ਕਾਹਤੇ ਖਰੀਦਾਂ? ਮੈਨੂੰ ਕਹਿੰਦਾ, ਮੈਂ ਕਿਹਾ ਮੈਂ ਇਹ ਕਿਤਾਬ ਜੇ ਮੈਨੂੰ ਪਸੰਦ ਆ ਉਹਦੀਆਂ 5 ਕਾਪੀਆਂ ਖਰੀਦਾਂ, ਮੈਂ ਆਪਣੇ ਦੋਸਤਾਂ ਮਿੱਤਰਾਂ 'ਚ ਵੰਡਦਾ ਤਾਂ ਕਿ ਤੁਸੀਂ ਵੀ ਪੜ੍ਹੋ। ਦਲਵੀਰ ਜੀ, ਆਪਾਂ ਜੇਪੀ ਦੀ ਗੱਲ ਕੀਤੀ ਸੀ, ਤੁਸੀਂ ਜੇਪੀ ਦੀ ਸੇਵਾ ਕਰ ਰਹੇ ਹੋ, ਇੱਕ ਇੱਥੇ ਘਰੋਂ ਕਰਦੇ ਹੋ ਕਿ ਜਾਂ ਸਿਰਫ ਗੁਰਦੁਆਰੇ ਕਰਦੇ ਹੋ? ਨਹੀਂ, ਘਰ ਤੋਂ ਮੈਂ ਕਰਦਾ ਹੁੰਦਾ ਸੀ ਜੀ। ਉਹਦਾ ਫਾਇਦਾ ਵੀ ਹੁੰਦਾ, ਇਹ ਹੁੰਦਾ ਸੀ ਕਿ ਜਦੋਂ ਕਿਸੇ ਨੂੰ ਐਮਰਜੈਂਸੀ ਹੋਵੇ ਸੀ, ਸਟਿਲ ਵੀ ਕਰਦੇ ਨੇ, ਹੁਣ ਵੀ ਕਰਦੇ ਨੇ। ਪਰ ਕਈ ਵਾਰੀ ਲੋਕੀ ਸਾਡਾ ਨਜਾਇਜ਼ ਫਾਇਦਾ ਉਠਾਉਂਦੇ ਆ। ਉਹ ਕਈ ਵਾਰੀ ਘਰ ਦੇ ਮੂਹਰੇ ਗੱਡੀਆਂ ਖੜ੍ਹਦੇ ਨੇ, ਭਾਜੀ ਘਰੇ ਹੋ, ਆ ਜਾ ਡਾਕੂਮੈਂਟਸ ਮੇਰੇ 2 ਟੈਸਟ ਕਰ ਦਿਓ। ਹਾਲਾਂਕਿ ਉਹ ਫ੍ਰੀ ਹੁੰਦਾ, ਮੈਂ ਸੇਵਾ ਕਰ ਰਿਹਾ। ਤੇ ਗੁਰਦੁਆਰਾ ਸਾਹਿਬ ਪਿਛਲੇ 10 ਸਾਲ ਤੋਂ ਮੈਂ ਕਰ ਰਿਹਾ। ਇੱਥੇ ਮੈਂ ਟਿਊਜ਼ਡੇ ਅਤੇ ਥਰਸਡੇ ਅਤੇ ਸੈਟਰਡੇ ਇੱਥੇ ਦੇ ਕਮਿਊਨਿਟੀ ਸੈਂਟਰ ਦੇ ਵਿੱਚ ਇੱਥੇ ਗੋਰਿਆਂ ਦੇ ਨਾਲ ਕਰਦਾ ਹੁੰਦਾ ਸੀ, ਇੱਥੇ ਜੰਬੂਬਾ। ਹਾਂਜੀ, ਕਰਦਾ ਹੁੰਦਾ ਸੀ। ਹੁਣ ਮੇਰੇ ਕੋਲ ਕਈ ਵਾਰੀ ਕਿਉਂਕਿ ਸਿਹਤ ਅਲਾਓ ਨਹੀਂ ਕਰਦੀ, ਮੇਰਾ ਹਾਰਟ ਬਾਈਪਾਸ ਹੋਇਆ, ਟ੍ਰਿਪਲ ਹਾਰਟ ਬਾਈਪਾਸ, ਉਸ ਨਾਲ ਮੇਰਾ ਭਾਰ ਵੀ ਬੜਾ ਘਟ ਗਿਆ, ਜਿਸ ਤੁਸੀਂ ਦੇਖ ਰਹੇ ਹੋ, ਮੈਂ ਨੋਟਿਸ ਕੀਤਾ। ਹਾਂਜੀ, ਸੋ ਇਸ ਕਰਕੇ ਉਹਨਾਂ ਕੰਮ ਨਹੀਂ ਹੁੰਦਾ। ਤੁਹਾਨੂੰ ਪਹਿਲਾਂ ਪਤਾ ਨਹੀਂ ਲੱਗਾ ਵੀ ਤੁਹਾਡੀ ਨਾੜੀਆਂ ਬੰਦ ਆ? ਨਹੀਂ ਜੀ, ਕੁਝ ਨਹੀਂ ਪਤਾ। ਮੈਂ ਕਦੇ ਬਿਮਾਰ ਨਹੀਂ ਹੋਇਆ, ਕਦੇ ਹਸਪਤਾਲ ਨਹੀਂ ਗਿਆ। ਉਹ ਤਾਂ ਇੱਕ ਦਿਨ ਖੰਘ ਆਈ ਜਾਵੇ ਥੋੜ੍ਹੀ, ਕਿਉਂਕਿ ਸਾਡੇ ਘਰ ਦੇ ਵਿੱਚ ਖੁਸ਼ਕਿਸਮਤੀ ਇਹ ਹੈ ਕਿ ਮੇਰੀ ਵਾਈਫ ਨਰਸ ਹੈ, ਮੇਰੀ ਡਾਟਰ ਵੀ ਹਸਪਤਾਲ 'ਚ ਕੰਮ ਕਰਦੀ, ਉਹ ਵੀ ਨਰਸ ਹੈ, ਅਤੇ ਮੇਰੀ ਨੀਸ ਵੀ ਹੈ ਇੱਥੇ ਰਹਿੰਦੀ, ਉਹ ਵੀ ਨਰਸ ਹੈ। ਸਾਰੇ
ਪਤਾ ਉਹਨਾਂ ਨੂੰ ਉਹ ਖੰਘ ਥੋੜੀ ਜਿਹੀ ਹੁੰਦੇ ਸੀ ਤੇ ਸ਼ਾਮ ਨੂੰ ਵੀ ਆਈ ਗਏ। ਵਾਈਫ ਕਹਿੰਦੀ ਇੱਕ ਵਾਰੀ ਹੋਰ ਪੈਰਾਸੀਟਾਮੋਲ, ਮੈਂ ਕਿਹਾ ਨਹੀਂ ਆਪਾਂ ਚੈੱਕ ਕਰਵਾਉਣ। ਜਦੋਂ ਮੈਂ ਐਂਬੂਲੈਂਸ ਨੂੰ ਫੋਨ ਕੀਤਾ ਉਹਨਾਂ ਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈਆਂ, ਕਹਿੰਦੇ ਨੂੰ ਹਾਰਟ ਅਟੈਕ ਹੋ ਰਿਹਾ। ਤੇ ਉਸੇ ਵੇਲੇ ਹਾਰਟ ਜਾ ਕੇ ਮੇਰਾ ਆਪਰੇਸ਼ਨ ਕੀਤਾ, ਟ੍ਰਿਪਲ ਹਾਰਟ ਬਾਈਪਾਸ ਹੋਇਆ। ਹੋਰ ਕੀ ਸਿੰਪਟਮ ਸੀਗੇ? ਹੋਰ ਕੋਈ ਨਹੀਂ ਸੀ, ਬਸ ਮੈਨੂੰ ਚੈਸਟ ਪੇਨ ਹੀ ਹੁੰਦੀ ਸੀ, ਥੋੜੀ ਜਿਹੀ ਹੁੰਦੀ ਸੀ, ਉਹ ਵੀ ਇਦਾਂ ਦੀ ਬੇਰਬਲ ਖੰਘ ਆ ਰਹੀ ਸੀ। ਖੰਘ ਵੀ ਨਹੀਂ ਸੀ ਇੰਨੀ ਆ ਰਹੀ, ਥੋੜੀ ਜਿਹੀ ਖੰਘ ਵੀ ਆ ਸੀ ਸ਼ਾਮ। ਚਲੋ ਜੋ ਹੋਇਆ ਸ਼ੁਕਰ ਹੈ, ਰੱਬ ਜੋ ਕਰਦਾ ਚੰਗੀ। ਹਾਂਜੀ ਹਾਂਜੀ, ਜੋ ਕੁਝ ਹੋਇਆ ਠੀਕ ਹੋਇਆ। ਹਾਂਜੀ ਚਲੋ, ਜੋ ਕਰਮਾਂ ਦੇ ਵਿੱਚ ਹੈਗਾ ਆਪਾਂ ਨੂੰ ਹੰਡਾਉਣਾ ਹੀ ਪੈਣਾ ਜੀ। ਜੇ ਹੁਣ ਆਪਾਂ ਗੱਲ ਕਰੀਏ, ਜਿੱਦਾਂ ਹੁਣ ਜਿਹੜੇ ਲੋਕ ਇੰਡੀਆ ਤੋਂ ਸਿੱਧੇ ਇੱਥੇ ਆਸਟ੍ਰੇਲੀਆ ਆਉਂਦੇ ਨੇ, ਉਹਨਾਂ ਨੂੰ ਗੱਲ ਕਰੋ ਤਾਂ ਉਹਨਾਂ ਨੂੰ ਪੰਜਾਬ ਦੀ ਯਾਦ ਸਤਾਉਂਦੀ ਹੈ ਜੀ। ਹੁਣ ਤੁਸੀਂ ਇੰਡੀਆ ਤੋਂ ਇੰਗਲੈਂਡ ਗਏ ਬਚਪਨ ਦੇ ਵਿੱਚ, ਜ਼ਿਆਦਾ ਸਮਾਂ ਤੁਸੀਂ ਇੰਗਲੈਂਡ ਬਿਤਾਇਆ, 50 ਸਾਲ ਤੋਂ ਉੱਪਰ ਹੋ ਗਿਆ ਜੀ। ਹਾਂਜੀ, ਇੰਗਲੈਂਡ ਤੋਂ ਫਿਰ ਤੁਸੀਂ ਇੱਥੇ ਆਏ। ਹਾਂਜੀ, ਹੁਣ ਜੇ ਤੁਹਾਨੂੰ ਕੋਈ ਯਾਦ ਆਉਂਦੀ ਆ ਤੇ ਕਿਹੜੇ ਮੁਲਕ ਦੀ ਯਾਦ ਤੁਹਾਨੂੰ ਆਉਂਦੀ ਹੈ? ਮੈਨੂੰ ਜਦੋਂ ਟੀਵੀ ਦੇਖਦਾ ਤੇ ਇੰਡੀਆ ਦੀ ਯਾਦ ਬਹੁਤ ਆਉਂਦੀ ਹੈ। ਅੱਛਾ, ਹਜੇ ਕਿਉਂਕਿ ਹਾਂਜੀ, ਕਿਉਂਕਿ ਮੈਂ 10-11 ਸਾਲ ਦੀ ਉਮਰ 'ਚ ਉੱਥੋਂ ਪੜ੍ਹਦਾ ਇੰਗਲੈਂਡ ਚਲਾ ਗਿਆ ਸੀ। ਪਰ ਜ਼ਿਆਦਾ ਮੈਂ ਜਦੋਂ ਇੰਗਲੈਂਡ ਗਿਆ ਤਾਂ ਸਿਰਫ 1 ਮਹੀਨੇ ਵਾਸਤੇ ਗਿਆ, 4 ਮਹੀਨੇ ਰਹਿ ਕੇ ਆਇਆ ਉੱਥੇ। ਅੱਛਾ। ਹੁਣ ਤੇ ਹਾਂਜੀ, ਮੀਡੀਆ ਦੇ ਵਿੱਚ ਕਿਉਂਕਿ ਸਾਰੇ ਜਾਣਦੇ ਨੇ, ਤੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਲੰਡਨ, ਬਰਮਿੰਗਮ, ਬ੍ਰਿਸਬਨ, ਮੇਰਾ ਪਿੰਡ ਹਲਵਾਰਾ, ਇਹ ਚੱਕਰ ਮੇਰੇ ਪੈਰਾਂ ਦਾ ਹੈ ਦੋਸਤੋ, ਸਾਰੇ ਦਾ ਸਾਰਾ। ਬੜਾ ਲੰਬਾ ਸਫ਼ਰ ਹੈ ਜ਼ਿੰਦਗੀ, ਦੱਸੋ ਕਿਵੇਂ ਮੁਕਾਈਏ, ਸਦਾ ਰੂਹ ਵਤਨਾਂ ਲਈ ਤੜਫਦੀ ਜਿੱਧਰ ਵੀ ਜਾਈਏ। ਹੁਣ ਇਹ ਨਹੀਂ ਮੈਨੂੰ ਪਤਾ ਲੱਗਦਾ ਵਤਨ ਇੰਡੀਆ ਨੂੰ ਕਵਾਂ ਕਿ ਇੰਗਲੈਂਡ ਨੂੰ ਕਵਾਂ, ਦੋਵੇਂ ਮੇਰੇ ਲਈ ਸਾਰੇ ਵਤਨ ਨੇ ਤੁਹਾਡੇ। ਕਿ ਜਿੱਥੇ ਬੰਦਾ ਰਹਿੰਦਾ ਉੱਥੇ ਮੁੜ ਕੇ ਯਾਦਾਂ ਹੋ ਜਾਂਦੀਆਂ, ਉੱਥੇ ਫੈਮਿਲੀ ਪਰਿਵਾਰ ਵੱਜ ਜਾਂਦਾ। ਤੇ ਤੁਹਾਡੇ ਤੋਂ ਬਿਨਾਂ ਕੋਈ ਤੁਹਾਡੇ ਪਰਿਵਾਰ ਦਾ ਮੈਂਬਰ ਇੱਥੇ ਹੋਰ ਹੈ ਕਿ ਨਹੀਂ? ਨਹੀਂ, ਹੋਰ ਕੋਈ ਨਹੀਂ ਜੀ। ਆ ਕੇ ਸਾਰੇ ਗਏ ਆ, ਉਹ ਕਹਿੰਦੇ ਸਾਨੂੰ ਚੰਗਾ ਬੜਾ ਲੱਗਦਾ, ਪਰ ਅਸੀਂ ਇੱਥੇ ਰਹਿ ਨਹੀਂ ਸਕਦੇ। ਤੇ ਇਸ ਦੇ ਨਾਲ ਹੀ ਮੈਂ ਤੁਹਾਡਾ ਤੇ ਤੁਹਾਡੀ ਸਾਰੀ ਇੰਡੋਜ਼ੀ ਟੀਮ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੇਰੇ ਗ੍ਰਹਿ ਵਿਖੇ ਆ ਕੇ ਮੈਨੂੰ ਦਰਸ਼ਨ ਦਿੱਤੇ ਤੇ ਮੈਨੂੰ ਨਿਵਾਜਿਆ ਤੇ ਮੇਰੇ ਬੋਲ ਆਪਣੇ ਸਰੋਤਿਆਂ ਤੱਕ ਪਹੁੰਚਾਉਣ ਲੱਗੇ ਹੋ। ਬਹੁਤ ਬਹੁਤ ਧੰਨਵਾਦ। ਸਾਡੇ ਲਈ ਬੜੇ ਮਾਣ ਦੀ ਗੱਲ ਹੈ ਦਲਵੀਰ ਜੀ। ਜਾਣ ਤੋਂ ਪਹਿਲਾਂ ਕੋਈ ਸੁਨੇਹਾ ਸਾਡੇ ਦਰਸ਼ਕਾਂ ਨੂੰ ਤੁਸੀਂ ਦੇਣਾ ਚਾਹੋ? ਹਾਂਜੀ, ਤੁਸੀਂ ਜਿੱਥੇ ਵੀ ਰਹੋ, ਦੁਨੀਆ ਵਿੱਚ ਜਿੱਥੇ ਵੀ ਜਾਓ, ਆਪਣੀ ਮਾਂ ਬੋਲੀ ਨਾਲ ਜੁੜੋ। ਆਪਣੀ ਮਾਂ ਬੋਲੀ ਨੂੰ ਜੇ ਭੁੱਲ ਜਾਓਗੇ, ਕੱਖਾਂ ਵਾਂਗ ਰੁੱਲ ਜਾਓਗੇ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਦਲਵੀਰ ਜੀ। ਪਰ ਜਾਣ ਤੋਂ ਪਹਿਲਾਂ ਚਾਹਾਂਗਾ ਕਿ 2 ਹੋਰ ਸਤਰਾਂ, ਕਿ ਮੈਂ ਤੁਹਾਨੂੰ ਸੁਣਿਆ ਕਈ ਵਾਰ ਬੜੀਆਂ ਕਵਿਤਾਵਾਂ ਸੁਣਾਉਂਦੇ ਹੋ, 2-4 ਸਤਰਾਂ ਚਾਹੇ ਤੁਹਾਡੀਆਂ ਆਪਣੀਆਂ ਚਾਹੇ ਕਿਸੇ ਹੋਰ ਆਰਟਿਸਟ ਦੀਆਂ, ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰੋ। ਖੁੱਲੇ ਦਿਲ ਦੇ ਵੇ ਬੂਹੇ ਅਸੀਂ ਕਦੀ ਵੀ ਨਾ ਢੋਏ, ਉਹੀ ਲਾਈਨਾਂ ਜਿਹੜੀਆਂ ਹਾਂਜੀ ਜਦੋਂ ਤੁਸੀਂ ਆਏ, ਕਿਤੇ ਮੁੜ ਵੀ ਤੂੰ ਆਵੇਂ ਰਾਤੀ ਤਾਰਿਆਂ ਦੀ ਲੋਏ। ਹਾਂਜੀ, ਮੇਰੀਆਂ ਨਹੀਂ ਕਿਸੇ ਸ਼ਾਇਰ ਦੀਆਂ ਲਿਖੀਆਂ ਹੋਈਆਂ ਨੇ, ਪਰ ਬੜੀਆਂ ਪਿਆਰੀਆਂ, ਮੇਰਾ ਉਹਦੀਆਂ ਨਿਕਲਦੀਆਂ ਦਿਲ ਚੋਂ ਨੇ ਨਾ। ਹਾਂਜੀ ਹਾਂਜੀ। ਲਓ ਜੀ ਦਲਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਤੇ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਓਕੇ ਦਲਵੀਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਇੰਨਾ ਟਾਈਮ ਦਿੱਤਾ ਸਾਨੂੰ, ਤੁਹਾਡੀ ਆਪਣੀ ਜਿਹੜੀ ਸਟੋਰੀ ਆ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਆ। ਇੱਕ ਵਾਰ ਫਿਰ ਇੰਡੋਜ਼ ਟੈਲੀਵਿਜ਼ਨ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਮਨਜੀਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਉਣ ਲਈ। ਬਹੁਤ ਬਹੁਤ ਮਿਹਰਬਾਨੀ। ਬਹੁਤ ਸਾਨੂੰ ਬੜਾ ਮਾਣ ਹੈ ਤੁਹਾਡੇ ਤੇ। ਸੋ ਪਰਮਾਤਮਾ ਲੰਬੀਆਂ ਬਖਸ਼ੇ। ਅਗਲੀ ਫੇਰ ਮਿਲਦੇ। ਧੰਨਵਾਦ ਜੀ। ਧੰਨਵਾਦ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਲੋ ਜੀ, ਅੱਜ ਦਾ ਸਾਡਾ ਪ੍ਰੋਗਰਾਮ ਬਹੁਤ ਵਧੀਆ ਰਿਹਾ। ਬੜੇ ਮਿਲਣਸਾਰ ਸੱਜਣ ਸੀਗੇ। ਉਮੀਦ ਹੈ ਤੁਹਾਨੂੰ ਵੀ ਇਹ ਪ੍ਰੋਗਰਾਮ ਪਸੰਦ ਆਊਗਾ ਤੇ ਅਗਲੀ ਵਾਰੀ ਤੁਹਾਨੂੰ ਕਿਸੇ ਹੋਰ ਸ਼ਖਸੀਅਤ ਦੇ ਨਾਲ ਮਿਲਾਵਾਂਗੇ। ਦੇਖਦੇ ਰਹੋ ਇਸੇ ਤਰ੍ਹਾਂ ਹੀ ਤੁਹਾਡਾ ਆਪਣਾ ਇੰਡੋਜ਼ ਟੈਲੀਵਿਜ਼ਨ। ਮੈਂ ਹਰਸ਼ਪਾਲ ਹੈ। ਬਹੁਤ ਬਹੁਤ ਧੰਨਵਾਦ।